हक सच समाज ते सियासत, धर्म करम फर्ज ही इबादत। यह है तुहाडी आवाज़ दी ताकत। पंजाबी रेडियो USA। पंजाबी रेडियो USA। पंजाबी रेडियो USA सुन रहे सारे ही ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੈਂ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਨਿੱਘੀ ਜੀ ਆਇਆਂ ਨੂੰ, ਸਭ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਆਖਦੇ। ਜਿੱਦਾਂ ਤੁਹਾਨੂੰ ਸਰੋਤਿਆਂ ਨੂੰ ਅਸੀਂ ਪਹਿਲਾਂ ਵੀ ਦੱਸਿਆ ਸੀ, ਅੱਜ ਜਿਹੜੀ ਅਜੀ ਵਿਸ਼ੇਸ਼ ਗੱਲਬਾਤ ਅਸੀਂ ਕਰਨੀ ਆ। ਜਿਹੜਾ ਇੱਕ ਚੰਦੋਆ ਸਕੈਂਡਲ ਸਾਹਮਣੇ ਆਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਹਮਣੇ, ਵੀ ਕਹਿੰਦੇ ਆ ਵੀ ਇਹ ਹੁਣ ਇਹ ਗੱਲ ਆ ਰਹੀ ਹੈ ਸਾਹਮਣੇ ਵੀ ਇਹ ਪਹਿਲੋਂ ਤਾਂ ਇਹ ਹੁਣ ਇਹ ਆ ਵੀ 3 ਸਾਲ ਦੀ ਆਲਰੇਡੀ ਕਹਿੰਦੇ ਜੀ ਬੁਕਿੰਗ ਹੈਗੀ ਆ ਚੰਦੋਆ ਸਾਹਿਬ ਦੀ, ਜਿਹੜਾ ਕਿ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਜਿਹੜਾ ਵਿਖੇ ਚੜ੍ਹਦਾ ਆ। ਅਤੇ ਉਸ ਦੇ ਵਿੱਚ ਸਕੈਂਡਲ ਦੇ ਵਿੱਚ ਇਹ ਕਾਫੀ ਕੁਛ ਜਿਹੜਾ ਜੀ ਸਾਹਮਣੇ ਆ ਰਿਹਾ, ਜਿਸ ਦਾ ਖੁਲਾਸਾ ਆਪਾਂ ਕਹਿ ਸਕਦੇ ਹਾਂ ਜਸਬੀਰ ਸਿੰਘ ਪੱਟੀ ਹੁਣਾਂ ਦੁਆਰਾ ਕੀਤਾ ਗਿਆ ਆ। ਅੱਜ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜਸਬੀਰ ਸਿੰਘ ਪੱਟੀ ਜੀ ਅਤੇ ਜਥੇਦਾਰ ਰਣਜੀਤ ਸਿੰਘ ਜੀ ਇਹ ਦੋਨੋਂ ਜੁੜਨਗੇ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਅਤੇ ਸਭ ਤੋਂ ਪਹਿਲਾਂ ਮੈਂ ਜੀ ਆਇਆਂ ਨੂੰ ਆਖਦਾ ਹਾਂ ਜਸਬੀਰ ਸਿੰਘ ਪੱਟੀ ਹੁਣਾਂ ਨੂੰ। ਜਸਬੀਰ ਸਿੰਘ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਜਸਬੀਰ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹੀ ਪੁੱਛਣਾ ਚਾਹੁੰਦਾ ਵੀ ਤੁਸੀਂ ਸਾਡੇ ਸਰੋਤਿਆਂ ਨੂੰ ਦੱਸੋ, ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਦੱਸੋ ਵੀ ਇਹ ਚੰਦੋਆ ਸਕੈਂਡਲ ਇਹ ਕੀ ਚੀਜ਼ ਹੈਗੀ ਆ, ਤੁਹਾਨੂੰ ਕਿੱਦਾਂ ਪਤਾ ਲੱਗਾ, ਕਿੱਦਾਂ ਤੁਹਾਡੇ ਸਾਹਮਣੇ ਤੱਥ ਸਾਹਮਣੇ ਆਏ, ਅਤੇ ਸਾਡੇ ਸਰੋਤਿਆਂ ਨੂੰ ਇਸ ਸਾਰੀ ਜਾਣਕਾਰੀ ਦੇ ਬਾਰੇ ਦੱਸਿਓ। ਪਹਿਲਾਂ ਤੇ ਮੈਂ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦਾ ਜੀ। ਜੀ ਔਰ ਸਭ ਤੋਂ ਪਹਿਲਾਂ ਇਹ ਮੈਂ ਕਹਿਣਾ ਚਾਹੁੰਦਾ ਵੀ ਜਿਹੜੀ ਸ਼੍ਰੋਮਣੀ ਕਮੇਟੀ ਸਾਡੀ ਪ੍ਰਚਾਰ ਵਾਸਤੇ ਹੋਂਦ ਵਿੱਚ ਆਈ ਸੀ, ਉਹ ਇਸ ਵੇਲੇ ਰੁਜ਼ਗਾਰ ਤੇ ਸਕੈਂਡਲਾਂ ਦਾ ਕੇਂਦਰ ਬਣ ਚੁੱਕੀ ਆ ਜੀ। ਔਰ ਇਸ ਵੇਲੇ ਜਿਹੜੇ ਸਕੈਂਡਲ ਚਰਮ ਸੀਮਾ ਤੇ ਪੁੱਜ ਚੁੱਕੇ ਆ ਜੀ। ਇਹ ਤੇ ਸਿਰਫ ਚੰਦੋਆ ਸਕੈਂਡਲ ਇੱਕ ਸਕੈਂਡਲ ਹੈ, ਸਕੈਂਡਲ ਉੱਥੇ ਬਹੁਤ ਨੇ ਜੀ। ਜ਼ਮੀਨ ਦੇ ਸਕੈਂਡਲ ਨੇ, ਭਰਤੀ ਦੇ ਸਕੈਂਡਲ, ਬੜੇ ਸਕੈਂਡਲ ਨੇ ਉੱਥੇ ਜੀ। ਲੇਕਿਨ ਚੰਦੋਆ ਸਕੈਂਡਲ ਉਸ ਵੇਲੇ ਮੇਰੇ ਨੋਟਸ ਜ਼ਰੂਰ ਸੀਗਾ, ਲੇਕਿਨ ਜਦੋਂ ਮੈਨੂੰ ਚਿੱਠੀ ਆਈ ਮਾਨ ਸਾਹਿਬ ਦੀ ਜੀ ਜੀ ਤੇ ਫਿਰ ਮੈਨੂੰ ਇੱਥੇ ਸਟੱਡੀ ਕਰਨੀ ਪਈ। ਜਦੋਂ ਮੈਂ ਜਾ ਕੇ ਲੋਕਾਂ ਨੂੰ ਮਿਲਿਆ ਉੱਥੇ ਜੋ ਨਿਕਲਿਆ ਜੀ, ਉਹਦੇ ਵਿੱਚ ਮੈਂ ਸਿਰਫ ਉਹੀ ਲਿਖਿਆ ਜੋ ਮਾਨ ਸਾਹਿਬ ਨਾਲ ਰਿਲੇਟਡ ਸੀ, ਜ਼ਿਆਦਾ ਕੁਛ ਇੱਕ ਨਹੀਂ ਲਿਖਿਆ ਵੀ ਮੱਕੜ ਸਾਹਿਬ ਨੇ ਚੰਦੋਆ ਸਕੈਂਡਲ ਜਿਹੜਾ 2013 ਚ ਹੋਇਆ ਸੀਗਾ, 2012 ਚ ਹੋਇਆ ਸੀਗਾ ਜੀ ਜੀ, ਉਹਦੀ ਇਨਕੁਆਇਰੀ ਬਾਰੇ ਕੀਤੀ ਸੀ। ਇਨਕੁਆਇਰੀ ਬਣੀ ਪਈ ਆ। ਇਹ ਡਰਦੇ ਨਹੀਂ ਕੱਢਦੇ, ਕਿਉਂਕਿ ਜਿਹੜਾ ਪਹਿਲਾ ਮੈਨੇਜਰ ਇੱਥੇ ਲਾਇਆ ਗਿਆ ਸੀ ਹਰਬੰਸ ਸਿੰਘ ਮੱਲੀ, ਉਹ ਮਜੀਠਾ ਸਾਹਿਬ ਦਾ ਬੰਦਾ ਵਾ। ਜੇ ਨਿਮੰਦਗੋਰੀ ਨਿਕਲ ਆਈ ਉੱਤੇ ਕੋਈ ਕੇਸ ਬਣ ਗਿਆ ਤੇ ਮੱਕੜ ਸਾਹਿਬ ਜਵਾਬਦੇਹ ਹੋਣਗੇ, ਉਹ ਕੱਢ ਨਹੀਂ ਰਹੇ ਜੀ ਜੀ। ਬੇਸਿਕਲੀ ਇਹ ਚੰਦੋਆ ਸਕੈਂਡਲ ਜਿਹੜਾ ਵਾ ਅੱਜ ਤੋਂ ਨਹੀਂ, ਬੜੀ ਦੇਰ ਤੋਂ ਚੱਲ ਰਿਹਾ ਜੀ, ਬੜੇ ਪੁਰਾਣੇ ਸਮੇਂ ਤੋਂ ਚੱਲ ਰਿਹਾ। ਸੋ ਪਹਿਲਾਂ ਤੇ ਇਹ ਹੁੰਦਾ ਸੀ ਹਾਂਜੀ ਹਾਂਜੀ ਜੀ ਵੀ ਇਹਦੇ ਵਿੱਚ ਹੋ ਕੀ ਰਿਹਾ, ਮਤਲਬ ਸਕੈਂਡਲ ਦੇ ਵਿੱਚ ਕਿੱਦਾਂ ਚੱਲ ਰਿਹਾ ਵੀ ਕੋਈ ਜੇ ਕੋਈ ਸ਼ਰਧਾਵਾਨ ਆਉਂਦਾ, ਕੋਈ ਸ਼ਰਧਾਲੂ ਆਉਂਦਾ ਆ, ਕੀ ਉਹ ਚੰਦੋਆ ਸਾਹਿਬ ਦੀ ਕੋਈ ਜਿਹੜੀ ਸੇਵਾ ਲੈਂਦਾ ਉਹ ਲੈ ਨਹੀਂ ਸਕਦਾ, ਜਾਂ ਚੰਦੋਵੇ ਦੇ ਵਿੱਚ ਕੱਪੜੇ ਦੇ ਵਿੱਚ ਕੋਈ ਪ੍ਰੋਬਲਮ ਆ, ਜਾਂ ਕਿੱਦਾਂ ਦਾ, ਮਤਲਬ ਕੀ ਚੀਜ਼ ਹੈਗੀ ਇਹਦੇ ਵਿੱਚ ਅੰਦਰੂਨੀ ਤੌਰ ਦੇ ਉੱਤੇ? ਜਿਹੜੀ ਚੰਦੋਆ ਸਕੈਂਡਲ ਦੀ ਤੁਸੀਂ ਗੱਲ ਕਰਦੇ ਆ ਜੀ, ਜਦੋਂ ਲਾਈਵ ਨਹੀਂ ਸੀ ਚੱਲਦਾ TV ਉਸ ਟਾਈਮ ਦੇ ਉੱਤੇ, ਜਦ ਚੰਦੋਆ ਸੀ 10 ਦਿਨ 15 ਦਿਨ ਨਹੀਂ ਬਦਲਿਆ ਜਾਂਦਾ। ਠੀਕ ਹੈ ਜੀ। ਅੱਜ ਚੰਦੋਆ ਡੇਲੀ ਬਦਲਿਆ ਜਾਂਦਾ ਤੇ ਇਹਦੇ ਜਿਹੜਾ ਕੱਪੜਾ ਯੂਜ਼ ਕੀਤਾ ਜਾਂਦਾ ਨਾ, ਕੱਪੜਾ ਇੱਕ ਜਿਹੜਾ ਅਸਲੀ ਛੰਟ ਲਾਉਂਦੀ ਉਹ ਹੈਗਾ 350 ਰੁਪਏ ਮੀਟਰ। ਠੀਕ ਹੈ ਜੀ। ਲੇਕਿਨ ਇੱਕ ਡੁਪਲੀਕੇਟ ਛੰਟ ਲਾਉਂਦੀ 60 ਰੁਪਏ ਮੀਟਰ, ਤੇ ਮੋਸਟਲੀ ਦੁਕਾਨ ਦਾ ਜਿਹੜਾ ਚਾਰਜ ਕਰਦੇ 350 ਵਾਲਾ, ਤੇ ਜਿਹੜੀ ਛੰਟ ਲਾਉਂਦੇ ਉਹ 60 ਰੁਪਏ ਵਾਲੀ ਲਾਉਂਦੇ ਆ, 60 ਵਾਲਾ ਲਾਈ ਜਾਂਦੇ ਆ। ਠੀਕ ਹੈ ਜੀ। ਹਾਂ, ਉਹਦੇ ਵਿੱਚ ਉਹਦਾ ਕਾਰਨ ਇਹ ਆ ਵੀ ਜਦੋਂ ਕੋਈ ਵਿਅਕਤੀ SGPC ਦੇ ਅਧਿਕਾਰੀਆਂ ਕੋਲ ਜਾਂਦਾ ਵਾ ਹਾਂਜੀ ਚੰਦੋਆ ਬੁੱਕ ਕਰਾਉਣ ਵਾਸਤੇ ਜੀ ਜੀ, ਉਸ ਟਾਈਮ ਦੇ ਉੱਤੇ ਉਹਨੂੰ ਕਿਹਾ ਜਾਂਦਾ ਤੂੰ ਫਲਾਣੇ ਦੁਕਾਨ ਤੋਂ ਜਾ ਕੇ ਬਣਾ ਲਓ। ਜੇ ਕਿਤੇ ਉਹ ਦੂਸਰੇ ਦੁਕਾਨ ਤੋਂ ਚਲ ਜਾਂਦਾ ਤੇ ਫਿਰ ਉਹਨੂੰ ਰਿਜੈਕਟ ਕਰ ਦਿੱਤਾ ਜਾਂਦਾ ਵੀ ਤੇਰਾ ਚੰਦੋਆ ਠੀਕ ਹੀ ਨਹੀਂ ਹੈਗਾ। ਅੱਛਾ ਜੀ, ਠੀਕ ਹੈ ਜੀ ਜੀ ਜੀ। ਉਹ ਵੀ ਬੜੀ ਪ੍ਰੋਬਲਮ ਹੈਗੀ ਹੈ। ਜੇ ਉਹਦੇ ਕੋਲ ਚਲੇ ਜਾਂਦਾ ਵਾ, ਉਹਨੂੰ ਕਹਿੰਦਾ ਜੀ ਮੈਨੂੰ ਮੈਨੇਜਰ ਸਾਹਿਬ ਨੇ ਭੇਜਿਆ, ਤੇ ਫਿਰ ਉਹ ਰੇਟ ਮੈਨੇਜਰ ਸਾਹਿਬ ਵਾਲਾ ਹੀ ਲਾਉਂਦਾ ਵਾ। ਉਹਦੇ ਵਿੱਚ 20,000 ਰੁਪਇਆ ਤੇ ਉਹਦੀ ਮੈਨੇਜਰ ਦੀ ਆਪਣੀ ਕਮਿਸ਼ਨ ਹੁੰਦੀ, ਤੇ 20,000 ਰੁਪਇਆ ਗਾਹਕ ਕੋਈ ਜਾਂਦਾ ਹੁੰਦਾ, ਤੇ ਅਪਰੋਕਸੀਮੇਟਲੀ 40-50,000 ਰੁਪਇਆ ਮੈਨੇਜਰ ਜਿਹੜਾ ਲੈਂਦਾ ਰਿਹਾ ਪਹਿਲਾਂ ਜੀ। ਅੱਛਾ ਜੀ, 40,000 ਰੁਪਇਆ ਕਰੋੜਾਂ ਦੀ ਕਮਾਈ ਕੀਤੀ ਹੈ। 2003 ਦੇ ਵਿੱਚ ਚੰਦੋਆ ਜੀ ਬੁਕਿੰਗ ਦੇ ਉੱਤੇ ਜਦੋਂ ਪਹਿਲਾਂ ਥੋੜੀ ਡਿਟੇਲ ਹੋਰ ਦੱਸਦੇ ਆ। ਹਾਂਜੀ ਹਾਂਜੀ ਜ਼ਰੂਰ। ਪਹਿਲਾਂ ਕੀ ਹੁੰਦਾ ਸੀ, ਚੰਦੋਆ ਜਿਹੜਾ ਸੀ ਜੇ ਬੁੱਕ ਹੁੰਦਾ ਸੀ ਤੇ ਇੱਕ ਦੁਕਾਨ ਤੇ ਰਜਿਸਟਰ ਪਿਆ ਹੁੰਦਾ ਸੀ। ਠੀਕ ਹੈ ਜੀ। ਉਹ ਦੁਕਾਨਦਾਰ ਆਪਣੀ ਮਰਜ਼ੀ ਨਾਲ ਡੇਟ ਦਿੰਦਾ ਸੀ। ਅੱਛਾ ਜੀ। ਆਪਣੀਆਂ ਡੇਟਾਂ ਉਹਨੇ ਪਹਿਲਾਂ ਬੁੱਕ ਕੀਤੀਆਂ ਹੁੰਦੀਆਂ ਸੀ, ਜਿਵੇਂ ਕੋਈ ਤਿਉਹਾਰ ਆ, ਗੁਰੂ ਸਾਹਿਬ ਦਾ ਗੁਰਪੁਰਬ, ਉਹਨੇ ਆਪਣੀ ਡੇਟਾਂ ਸੀ ਆਪ ਰੱਖੀਆਂ ਹੁੰਦੀਆਂ ਸੀਗੀਆਂ। ਠੀਕ ਹੈ ਜੀ। ਕਿਉਂਕਿ ਉਦੋਂ ਚੰਦੋਆ ਚ ਹੋਣੇ ਘੱਟ ਬੰਦੇ ਹੁੰਦੇ ਸੀਗੇ ਤੇ ਚਲੋ ਕੰਮ ਚੱਲਦਾ ਜਾਂਦਾ ਸੀ। ਲੇਕਿਨ ਉਸ ਤੋਂ ਇਹ ਵੀ ਪਤਾ ਲੱਗਾ ਸੀ ਵੀ ਉਹ ਚੰਦੋਏ ਅੰਦਰ ਜਾਂਦੇ ਨੇ, ਅੰਦਰ ਜਾ ਕੇ ਫਿਰ ਬਾਹਰ ਆ ਜਾਂਦੇ ਤੇ ਉਹੀ ਵਿਕ ਜਾਂਦੇ ਨੇ। ਹਾਂਜੀ ਹਾਂਜੀ ਠੀਕ ਹੈ। ਉਸ ਟਾਈਮ ਦੇ ਉੱਤੇ ਮੈਂ ਇੱਕ ਸਟੋਰੀ ਫਾਈਲ ਕੀਤੀ ਸੀ ਤੇ ਫਿਰ ਇਹਨਾਂ ਨੇ ਉਹਦੇ ਉੱਤੇ ਕੀਤਾ ਜੀ ਰਜਿਸਟਰ ਲਾ ਦਿੱਤਾ ਸੀਗਾ। ਠੀਕ ਹੈ ਜੀ। ਉਹ ਰਜਿਸਟਰ ਲੱਗਣ ਤੋਂ ਬਾਅਦ ਜਿਹੜਾ ਸੀ ਫਿਰ ਇਹ ਸਕੈਂਡਲ ਹੋਰ ਹੈਵੀ ਹੋ ਗਿਆ, ਕਿਉਂਕਿ ਜਦੋਂ ਇਹ ਵਧੇ ਸ਼ੁਰੂ ਹੋ ਗਏ
ਹੁਣ ਜਦੋਂ ਇਹਨਾਂ ਨੇ ਪੁੱਛੀਦਾ ਵੀ ਜਿਹੜਾ ਚੰਦੋਆ ਲਾਇਆ ਰੋਜ਼ ਚੰਦੋਆ ਦੱਸਦਾ ਵਾ 365 ਚੰਦੋਏ ਜਿਹੜੇ ਲੱਗਦੇ ਨੇ ਸਾਲ ਦੇ ਵਿੱਚ ਉਹ ਕਿੱਥੇ ਜਾਂਦੇ ਨੇ ਜੀ ਜੀ ਇਹ ਕਹਿ ਦਿੰਦੇ ਜੀ ਅਸੀਂ ਦੂਸਰੇ ਗੁਰਦੁਆਰਿਆਂ ਦੀ ਭੇਜਤੇ। ਮੈਂ ਕਿਹਾ ਜੀ ਦੂਸਰੇ ਗੁਰਦੁਆਰੇ ਕਿੰਨੇ ਕੁ ਭੇਜਦੇ ਦੱਸੋ ਤੁਸੀਂ, ਕਿੰਨੇ ਕੁ ਭੇਜਦੇ? ਜੀ 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 ਨਾਲੇ ਕਿਹੜੇ ਗੁਰੂ ਘਰ ਚ ਲੱਗਦੇ ਆ ਤੇ ਦਿਖਦੇ ਕਿਉਂ ਨਹੀਂ ਜੀ। ਉਹ ਹੁਣ ਇਹ ਕੀ ਕਰਦੇ ਤੇ ਇਹੀ ਜਾਣਦੇ ਜੀ, ਇਹੀ ਦੱਸ ਸਕਦੇ ਨੇ ਕੀ ਕਰਦੇ ਨੇ। ਲੇਕਿਨ ਮੇਰਾ ਕਹਿਣ ਤੋਂ ਭਾਵ ਆ ਇਹਦੇ ਵਿੱਚ ਜਿਹੜੀ ਘਪਲੇਬਾਜ਼ੀ ਹੁੰਦੀ ਹੈ, ਜਿਹੜੇ ਵਿਦੇਸ਼ੀ ਸਿੱਖ ਮੇਰੇ ਵੀਰ ਜਿਹੜੇ ਸ਼ਰਧਾਵਾਨ ਇੱਥੇ ਆਉਂਦੇ ਆ ਜੀ ਉਹ ਜ਼ਰੂਰ 2-3 ਜਗ੍ਹਾ ਤੋਂ ਟਰਾਈ ਕਰਕੇ ਜਿਹੜਾ ਚੰਦੋਆ ਜ਼ਰੂਰ ਖਰੀਦਣ। ਮੈਂ ਨਹੀਂ ਕਹਿੰਦਾ ਮੈਂ ਜ਼ਰੂਰ ਚੰਦੋਆ ਗੁਰੂ ਘਰੋਂ ਜੀ ਸ਼ਰਧਾਵਾਨ ਜੀ, ਤੇ ਲੇਕਿਨ ਟਰਾਈ ਜ਼ਰੂਰ ਕਰਨ 2-3 ਜਗ੍ਹਾ ਤੋਂ, 2-3 ਦੁਕਾਨਾਂ ਤੋਂ। ਜਿਹੜਾ ਇੱਕ ਜਗ੍ਹਾ ਤੇ ਕਹਿੰਦੇ ਫਲਾਣੀ ਜਗ੍ਹਾ ਤੁਸੀਂ ਲੈ ਆਓ ਚੰਦੋਆ, ਜੀ ਉਹ ਨਾ ਕੰਮ ਕਰਨ। ਤੁਹਾਨੂੰ ਸ਼ਾਇਦ ਪਤਾ ਹੋਊਗਾ ਜਿਹੜੇ ਸਾਡੇ ਇੱਕ ਹੈਗੇ ਨੇ ਉਹ ਚਾਨਾ ਸਾਹਿਬ ਤੁਹਾਡੇ ਹੈਗੇ ਨੇ ਆਪਣੇ ਨਿਊਜ਼ ਦੂਰਦਰਸ਼ਨ ਦੇ ਉੱਤੇ, ਉਹਨਾਂ ਦੀ ਵਾਈਫ ਗੁਰਿੰਦਰ ਕੌਰ ਗਈ ਸੀ ਚੰਦੋਆ ਚੜਾਉਣ ਵਾਸਤੇ। ਹਾਂਜੀ ਉਹਨੂੰ ਇਹ ਕਿਹਾ ਗਿਆ ਵੀ ਚੰਦੋਆ ਤੂੰ ਇਸ ਦੁਕਾਨ ਤੋਂ ਲੈਣਾ, ਸਿਰਫ ਇਸੇ ਤੋਂ ਹੀ। ਉਹਨੇ ਚੰਦੋਆ ਜਿਹੜਾ ਦੂਸਰੀ ਦੁਕਾਨ ਤੋਂ ਖਰੀਦ ਲਿਆ ਜੀ, ਜਿੱਥੋਂ ਥੋੜਾ ਸਸਤਾ ਮਿਲਿਆ। ਉਹਨੂੰ ਕਿਹਾ ਗਿਆ ਜੀ ਇਹ ਤਾਂ ਨਹੀਂ ਚੜਨਾ, ਤੇ ਚੰਦੋਆ ਠੀਕ ਨਹੀਂ ਹੈਗਾ, ਤੁਸੀਂ ਗਲਤ ਜਗ੍ਹਾ ਤੋਂ ਖਰੀਦ ਲੈ ਕੇ ਆਏ ਹੋ। ਜੀ ਉਹ ਕਹਿੰਦੀ ਵੀ ਤੁਹਾਡੀ ਲਿਸਟ ਆ 4-5 ਜਿਹੜੀ ਦੁਕਾਨਦਾਰਾਂ ਤੁਸੀਂ ਇਹਨੂੰ ਜਿਹੜੇ ਮਨਜ਼ੂਰੀ ਦਿੱਤੀ ਸਾਰਿਆਂ ਨੂੰ, ਹਾਂਜੀ ਵੀ ਤੁਸੀਂ ਚੰਦੋਆ ਬਣਾ ਸਕਦੇ ਹੋ, ਤੁਹਾਡੇ ਕੋਲ ਮੀਟਿੰਗਾਂ ਹੁੰਦੀਆਂ, ਤੇ ਉਹਨਾਂ ਕੋਲ ਬਣਾਇਆ ਵਾ, ਉਹਨੇ ਨਹੀਂ ਜੀ ਚੜਨਾ ਜੀ। ਫਿਰ ਜਦੋਂ ਉਹਨੇ ਆਪਣੇ ਹਸਬੈਂਡ ਬਾਰੇ ਦੱਸਿਆ ਪੱਤਰਕਾਰ ਪ੍ਰੈਸ ਜਾਊਗੀ ਤੇ ਫਿਰ ਚੰਦੋਆ ਚੜਾ ਦਿੱਤਾ ਗਿਆ ਜੀ। ਫਿਰ ਚੰਦੋਆ ਚੜਾਇਆ ਵੀ ਗਿਆ, ਫਿਰ ਕੋਈ ਪ੍ਰੋਬਲਮ ਨਹੀਂ। ਮੇਰਾ ਕਹਿਣ ਤੋਂ ਭਾਵ ਹੈ ਵੀ ਚੰਦੋਏ ਸਕੈਂਡਲ ਦੇ ਵਿੱਚ ਮੈਂ ਵੀਰਾਂ ਜਿਹੜੇ ਬਾਰ-ਬਾਰ ਉਹਨਾਂ ਨੂੰ ਅਪੀਲ ਕਰੂੰਗਾ, ਜਿਹੜੇ ਬਾਹਰੋਂ ਵੀਰ ਆਉਂਦੇ ਉਹ 2-3 ਜਗ੍ਹਾ ਤੋਂ ਟਰਾਈ ਕਰਨ, ਵਧੀਆ ਚੰਦੋਆ ਵੇਖਣ, ਜ਼ਰੂਰ ਚਲਾਉਣ ਚੰਦੋਆ ਗੁਰੂ ਸਾਹਿਬ ਦੇ। ਹਾਂਜੀ ਵੀ ਉਹ ਲੁੱਟੇ ਪੁੱਟੇ ਨਾ ਜਾਣ, ਠੀਕ ਜੋ ਕੁਛ ਹੋ ਰਿਹਾ ਜੀ ਉੱਥੇ ਜੀ। ਸੋ ਇਹੀ ਕੁਛ ਜਿਹੜਾ ਜੀ ਇੱਥੇ ਇਸ ਟਾਈਮ ਜਿੱਦਾਂ ਤੁਸੀਂ ਕਹਿ ਰਹੇ ਆ ਵੀ ਜਿੰਨੇ ਧਰਮ ਪ੍ਰਚਾਰ ਜਿਹੜੀ ਕਮੇਟੀ ਆ ਜਿਹਨੇ ਇਹ ਸਾਰਾ ਕੁਛ ਕਰਨਾ ਆ, ਉਹ ਆਪ ਇੰਨਾ ਜ਼ਿਆਦਾ ਇਸ ਟਾਈਮ ਘਪਲਿਆਂ ਦੇ ਵਿੱਚ ਜਿਹੜੀ ਆ ਧੱਕੀ ਗਈ ਆ। ਇਸ ਟਾਈਮ ਇੰਨੀ ਜ਼ਿਆਦਾ ਹੈ ਵੀ ਸਿਰਫ ਇੱਕ ਗੁਰੂ ਘਰ ਜਿੱਥੇ ਇੰਨੇ ਜ਼ਿਆਦਾ ਸ਼ਰਧਾ ਦੇ ਨਾਲ ਸਾਰੇ ਜਾਣੇ ਸਿਰ ਨਵਾਉਣ ਆਉਂਦੇ ਆ, ਆਪਣੀ ਸ਼ਰਧਾ ਭਾਵਨਾ ਦੇ ਨਾਲ ਆਪਣੀ ਦਸਵੰਧ 'ਚੋਂ ਜਿਹੜੇ ਜੀ ਪੈਸੇ ਕੱਢ ਕੇ ਜਿੱਦਾਂ ਵੀ ਦਿੰਦੇ ਆ, ਗੁਰੂ ਨੂੰ ਚੜਾਵਾ ਚੜਾਉਂਦੇ ਆ, ਉਸ ਦੇ ਨਾਲ ਵੀ ਇੰਨੀ ਜ਼ਿਆਦਾ ਹੇਰਾਫੇਰੀ ਹੈ ਜਿਹੜੀ ਚੱਲ ਰਹੀ ਆ। ਅਤੇ ਜਿੱਦਾਂ ਤੁਸੀਂ ਕਿਹਾ ਵੀ ਜਦੋਂ ਕੋਈ ਸਵਾਲ ਕਰਦੇ ਆ ਵੀ ਕੀ ਇਹਨਾਂ ਦੇ ਖਿਲਾਫ ਬੰਦਾ ਕੀ ਕਰ ਸਕਦਾ, ਕੋਈ ਹੈ ਕੋਈ ਇੱਦਾਂ ਦੀ ਕੋਈ ਗੱਲਬਾਤ ਵੀ ਕੀ ਕੀਤਾ ਜਾਵੇ ਇਹੋ ਜਿਹੀਆਂ ਚੀਜ਼ਾਂ ਦੇ ਉੱਤੇ? ਐਕਚੁਅਲੀ ਬੇਸਿਕਲੀ ਜਿਹਦੇ ਖਿਲਾਫ ਜੀ ਕੁਝ ਕਾਰਵਾਈ ਨਹੀਂ ਕਰ ਸਕਦੇ। ਲੋਕ ਜਿਹੜੇ ਉਹ ਸ਼ਰਧਾ 'ਚ ਗਲਤਾਨ ਹੋਏ ਨੇ, ਕੋਈ ਵੀ ਇਹਨਾਂ ਖਿਲਾਫ ਕਾਰਵਾਈ ਕਰਨ ਲਈ ਤਿਆਰ ਨਹੀਂ। ਕਹਿੰਦਾ ਚਲੋ ਜੀ ਗੁਰੂ ਜਾਣੇ ਜੀ, ਆਪੇ ਗੁਰੂ ਫੈਸਲਾ ਕਰੂਗੇ। ਇਹ ਨਹੀਂ ਗੱਲ ਗੁਰੂ ਫੈਸਲਾ ਨਹੀਂ ਕਰਦਾ ਜੀ। ਗੁਰੂ ਦਰਬਾਰ 'ਚ ਦੇਰ ਨਾਲ ਫੈਸਲਾ ਹੁੰਦਾ ਜ਼ਰੂਰ ਆ, ਉੱਥੇ ਦੇਰ ਦੀ ਮੈਂ ਕਈ ਕੇਸ ਵੇਖਿਆ, ਫੈਸਲਾ ਜ਼ਰੂਰ ਹੁੰਦਾ, ਜਿਹਦੀ ਮਰਜ਼ੀ ਲੁੱਟ ਕਰ ਲਓ, ਕੋਈ ਗੱਲ ਨਹੀਂ ਜੀ। ਉਹਨੇ ਫੈਸਲਾ ਗੁਰੂ ਨੇ ਕਰਨਾ ਇੱਕ ਦਿਨ। ਲੇਕਿਨ ਫਿਰ ਵੀ ਮੇਰੀ ਇਹੋ ਹੀ ਅਪੀਲ ਹੈ ਵੀ ਜਿਹੜਾ ਚੰਦੋਆ ਉਹ 15,000 ਤੋਂ ਲੈ ਕੇ 1.5 ਲੱਖ ਤੋਂ ਵੱਧ ਚੰਦੋਆ ਕੋਈ ਨਹੀਂ ਹੈਗਾ। ਠੀਕ ਹੈ ਜੀ, ਠੀਕ ਹੈ। ਜੋ ਮੈਨੂੰ ਇਹਨਾਂ ਦੁਕਾਨਦਾਰਾਂ ਦੀ ਰਿਪੋਰਟਿੰਗ ਮੈਂ ਲਈ, ਇਹਨਾਂ ਨੂੰ ਜਾ ਕੇ ਮਿਲਿਆ, ਇੱਕ ਦੋ ਨੂੰ ਉਹਨਾਂ ਦੱਸਿਆ ਵੀ ਸਾਡੇ ਕੋਲ 15,000 ਤੋਂ ਲੈ ਕੇ, ਔਰ ਮੈਨੂੰ ਉਹਨਾਂ ਨੇ ਇਹ ਗੱਲ ਕਹੀ ਵੀ ਜੇ ਤੁਸੀਂ ਲੈਣਾ ਉਹਨਾਂ ਦਾ ਤੁਹਾਨੂੰ ਅਸੀਂ 12,000 ਤੋਂ ਚੰਦੋਆ ਦੇ ਸਕਦੇ, ਵੀ ਜੇ 3,000 ਦੀ ਕਮਾਈ ਅਸੀਂ ਕਰਨੀ ਉਹ ਛੱਡ ਦਿਆਂਗੇ ਤੁਹਾਨੂੰ। ਮਤਲਬ ਜਿੱਦ ਤੋਂ ਡਰ ਲੱਗਦਾ ਹੈ ਉਹਦੇ ਤੋਂ ਠੀਕ ਰੇਟ ਆ, ਤੇ ਜਿੰਦਾ ਪਤਾ ਨਹੀਂ ਉਹਨੂੰ ਜਿੰਨਾ ਪੂਰਾ ਛਿੱਲ ਲਓ। ਹਾਂਜੀ, ਤੇ ਜਿਹੜੇ ਸਾਡੇ ਬਾਹਰੋਂ ਵੀਰ ਆਉਂਦੇ ਉਹ 2-2, 4-4, 5-5 ਲੱਖ, 6-6 ਲੱਖ ਰੁਪਏ ਹੋ ਜੀ ਸੋਨੇ ਦੀ ਕਢਾਈ ਹੈ ਜੀ, ਫਲਾਣੇ ਦੀ ਕਢਾਈ ਜੀ, ਉਂਗਲੇ ਉਹ ਕਰਾ ਕੇ ਜਿਹੜੇ ਸੀ ਜਿਸ ਤਰੀਕੇ ਨਾਲ ਚੰਦੋਏ ਦੇ ਪੈਸੇ ਵਸੂਲ ਕਰਦੇ ਉਹਨਾਂ ਕੋਲੋਂ, ਉਹਨਾਂ ਦੀ ਸ਼ਰਧਾ ਜ਼ਰੂਰ ਪ੍ਰਵਾਨ ਹੁੰਦੀ ਹੈ। ਲੇਕਿਨ ਜਿਹੜੇ ਲੁਟੇਰੇ ਬੈਠੇ ਆ ਇਹਨਾਂ ਦਾ ਕੀ ਤੇ ਕੀ ਹੋਊਗਾ ਉਹ ਕੁਛ ਕਿਹਾ ਨਹੀਂ ਜਾ ਸਕਦਾ ਜੀ। ਸੋ ਬਿਲਕੁਲ ਜੀ, ਤੁਹਾਡਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਸਬੀਰ ਸਿੰਘ ਪੱਟੀ ਜੀ। ਤੁਸੀਂ ਪੰਜਾਬੀ ਰੇਡੀਓ USA ਦੇ ਉੱਤੇ ਆਏ, ਇਸ ਸਕੈਂਡਲ ਦੇ ਬਾਰੇ ਜਿਹੜਾ ਜੀ ਤੁਸੀਂ ਸਾਡੇ ਨਾਲ ਜਿਹੜੀ ਆ ਜੀ ਸਾਂਝ ਤੁਸੀਂ ਪਾਈ ਆ, ਇਸ ਚੀਜ਼ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਕਿਰਪਾ ਕਰਕੇ ਹੋਲਡ 'ਤੇ ਬਣੇ ਰਹੋ। ਆਪਾਂ ਹੁਣ ਜਥੇਦਾਰ ਰਣਜੀਤ ਸਿੰਘ ਹੁਣਾਂ ਦੇ ਨਾਲ ਜਿਹੜੀ ਗੱਲਬਾਤ ਕਰਾਂਗੇ, ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਜੀ ਆਪਣੇ ਸਰੋਤਿਆਂ ਦੀਆਂ ਕਾਲ ਵੀ, ਜੇ ਤੁਹਾਡੇ ਕੋਲ ਵੀ ਤੁਸੀਂ ਕੋਈ ਗੱਲਬਾਤ ਤੁਸੀਂ ਦੱਸਣਾ ਚਾਹੁੰਦੇ ਹੋ, ਕੋਈ ਆਪਣੇ ਨਿੱਜੀ ਜਿਹੜੀ ਆ ਕੋਈ ਤੁਸੀਂ ਇਹ ਚੀਜ਼ ਦੇਖੀ ਆ ਉੱਥੇ, ਸਿਰਫ ਚੰਦੋਆ ਸਾਹਿਬ ਨੂੰ ਲੈ ਕੇ ਨਹੀਂ, ਵੀ ਹੋਰ ਤੁਸੀਂ ਇਹਨਾਂ ਕਮੇਟੀਆਂ ਦੇ ਵਿੱਚ ਜਿਹੜੀ ਕਿੱਦਾਂ ਦੀ ਕੋਈ ਧਾਂਦਲੀ ਕੋਈ ਇੱਦਾਂ ਦੀ ਚੀਜ਼ ਤੁਹਾਨੂੰ ਲੱਗਦਾ ਆ ਵੀ ਤੁਹਾਨੂੰ ਉੱਥੇ ਜਿਹੜਾ ਜੀ ਮੂਰਖ ਬਣਾਇਆ ਜਾ ਰਿਹਾ, ਜਾਂ ਤੁਹਾਡੇ ਕੋਲੋਂ ਜ਼ਿਆਦਾ ਪੈਸੇ ਲਏ ਜਾ ਰਹੇ ਆ, ਜਾਂ ਸਿਰਫ ਤੇ ਸਿਰਫ ਮਾਇਆ ਦੇ ਉੱਥੇ ਪਿੱਛੇ ਪੈ ਗਏ ਆ ਉਸ ਚੀਜ਼ ਦੇ ਵਿੱਚ, ਉਹ ਵੀ ਤੁਸੀਂ ਆਪਣੀ ਕੋਈ ਸਟੋਰੀ ਉਹ ਤੁਸੀਂ ਸਾਂਝ ਪਾ ਸਕਦੇ ਹੋ। ਸਾਡੇ ਫ਼ੋਨ ਨੰਬਰ 408-272 5200 4082725200 ਦੇ ਉੱਤੇ। ਪਰ ਹੁਣ ਸਭ ਤੋਂ ਪਹਿਲਾਂ ਅਸੀਂ ਜੀ ਆਇਆਂ ਨੂੰ ਆਖਦੇ ਹਾਂ ਜਥੇਦਾਰ ਰਣਜੀਤ ਸਿੰਘ ਹੁਣਾਂ ਨੂੰ। ਜਥੇਦਾਰ ਰਣਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਜੀ ਜਥੇਦਾਰ ਜੀ ਤੁਸੀਂ ਸੁਣ ਰਹੇ ਸੀ ਜਸਵੀਰ ਸਿੰਘ ਭੱਟੀ ਹੁਣਾਂ ਨੂੰ, ਉਹਨਾਂ ਨੇ ਇਹ ਚੀਜ਼ ਦੱਸੀ ਆ, ਤੇ ਤੁਹਾਡੇ ਕੀ ਵਿਚਾਰ ਆ ਇਹਨਾਂ ਦੇ ਲਈ? ਇਹ ਜਿਹੜੇ ਪ੍ਰਧਾਨ ਹੁਣੀ ਉੱਥੇ ਬੈਠੇ ਆ ਜਾਂ ਹੋਰ ਜਿਹੜੇ ਉੱਥੇ ਜਿੰਨੇ ਵੀ ਬੈਠੇ ਉਹਨਾਂ ਦੇ ਅੱਗੇ ਸੇਵਾਦਾਰ ਬੈਠੇ ਆ ਕਹਿਣ ਨੂੰ, ਉਹਨਾਂ ਦੇ ਪ੍ਰਤੀ ਕੀ ਤੁਹਾਡੇ ਵਿਚਾਰ ਆ, ਕੀ ਤੁਸੀਂ ਕਹਿਣਾ ਚਾਹੋਗੇ? ਵਿਚਾਰ ਮਹਾਰਾਜ ਜੀ, ਮੈਂ ਤੁਹਾਨੂੰ ਪਹਿਲਾਂ ਇੱਕ ਇੰਟਰਵਿਊ ਹੋਈ ਸੀ ਜਿਸ 'ਚ ਜਰਲੰਗ ਮੱਕੜ ਨੇ ਮੈਨੂੰ ਕਿਹਾ ਸੀ ਕਿ ਅਸੀਂ ਰਣਜੀਤ ਸਿੰਘ ਨੂੰ ਧਰਤੀ 'ਚ ਕੱਢ ਕੇ ਤੋਰਾਂਗੇ। ਤੁਸੀਂ ਉਹਦਾ ਮੇਰੇ ਤੋਂ ਜਵਾਬ ਮੰਗਿਆ ਸੀ ਜਦੋਂ ਉਹਨੇ ਉਹ ਰੋਪ ਲਗਾਇਆ ਸੀ ਕਿ ਇਹਨੇ ਸਾਡੀ ਕੋਠੀ ਤੇ ਕਬਜ਼ਾ ਕੀਤਾ ਹੋਇਆ। ਜੀ ਜੀ ਜੀ। ਤੋਂ ਉਹਦੇ ਜਵਾਬ ਦੇ ਵਿੱਚ ਜਿਹੜੀ ਮੈਂ ਇੰਟਰਵਿਊ ਦਿੱਤੀ ਹੈ 1 ਘੰਟਾ 25 ਮਿੰਟ ਦੀ ਆ, ਉਹ ਇੰਟਰਨੈਟ ਤੇ ਚੜੀ। ਉਹਦੇ ਵਿੱਚ ਮੈਂ ਤੁਹਾਨੂੰ ਬੜਾ ਕਲੀਅਰ ਕਹਿਤਾ ਸੀ ਕਿ ਇਸ ਮੱਕੜ ਨੂੰ ਮੂੰਹ ਧੋਣ ਤੋਂ ਪਹਿਲਾਂ 25-30 ਹਜ਼ਾਰ ਰੁਪਇਆ ਘੱਟੋ ਘੱਟ ਰੋਜ਼ਾਨਾ ਕਮਿਸ਼ਨ ਮਿਲਦੀ ਹੈ ਚੰਦੋਆ ਚੜਾਉਣ ਦੀ। ਜੀ ਜੀ ਜੀ। ਤੇ ਉਹ ਇਹ ਅਸਲ 'ਚ ਜਿਹੜਾ ਚੰਦੋਆ ਘੁਟਾਲਾ ਹੈ, ਜਿਸ ਤਰ੍ਹਾਂ ਜਸਵੀਰ ਸਿੰਘ ਨੇ ਠੀਕ ਕਿਹਾ, ਬੜੇ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ। ਲੇਕਿਨ ਇੱਕ ਤਾਂ ਹੁੰਦਾ ਹੈ ਕਿ ਕੱਪੜਾ ਸਸਤਾ ਲਾ ਦੇਣਾ, ਮਹਿੰਗਾ ਕੱਪੜਾ ਨਾ ਲਾਉਣਾ। ਇੱਕ ਹੁੰਦਾ ਹੈ ਕਿ ਤੁਸੀਂ ਘੱਟੋ ਘੱਟ ਚੰਦੋਆ ਚੜਾਉਣ ਵਾਲੇ ਨੂੰ ਇੰਨੀ ਕੁ ਛੂਟ ਦਿਓ ਕਿ ਉਹ ਕਿਸੇ ਵੀ ਦੁਕਾਨਦਾਰ ਤੋਂ ਲਿਆ ਕੇ ਚੰਦੋਆ ਚੜਾ ਸਕੇ ਤੇ ਆਪਣੀ ਮਰਜ਼ੀ ਨਾਲ ਦੁਕਾਨਦਾਰ ਵੱਧ ਪੈਸੇ ਲੈ ਲਏ, ਉਹ ਵੱਖਰੀ ਗੱਲ ਹੁੰਦੀ ਆ। ਜੀ ਜੀ। ਪਰ ਇੱਥੇ ਤਾਂ ਜਿਵੇਂ ਕਬੀਰ ਜੀ ਕਹਿੰਦੇ ਹਰ ਕੇ ਸੰਤ ਨਾਖੀਆਂ, ਜਿਹੜੇ ਇਸ ਤਰ੍ਹਾਂ ਦੇ ਤੀਰਥਾਂ ਤੇ ਬੈਠੇ ਹੋਏ ਸੀ, ਠੱਗੀਆਂ ਮਾਰਦੇ ਸੀ। ਜੀ ਜੀ। ਡਾਲਾ ਸੋ ਪੇਡਾ ਗਟਕਾਵੇ ਐਸੇ ਸੰਤ ਨਾ ਮੋਹ ਕੋ ਭਾਵੇ। ਜਿਹੜੇ ਤਾਣੀਆਂ ਸਮੇਤ ਰੋਖੀ ਖਾਈ ਜਾਂਦੇ, ਉਹਨਾਂ ਬਾਰੇ ਅਸੀਂ ਕੀ ਕਹੀਏ ਤੇ ਕੀ ਦੱਸੀਏ। ਚੰਦੋਆ ਸਿਸਟਮ ਜਿਹੜਾ ਇਹ ਇੰਨਾ ਵਿਗੜਿਆ ਪਿਆ ਕਿ ਮੈਨੂੰ ਇੱਕ ਅਮਰੀਕਾ ਤੋਂ ਆਪਣੇ ਗੁਰਸਿੱਖ ਦਾ ਟੈਲੀਫੋਨ ਆਇਆ ਜੀ, ਸਾਡੇ ਰਿਸ਼ਤੇਦਾਰ ਜਾ ਰਹੇ ਨੇ ਤੇ ਉਹਨਾਂ ਚੰਦੋਆ ਚੜਾਉਣਾ ਹੈ ਤੇ ਮਈ ਦੇ ਪਹਿਲੇ ਹਫ਼ਤੇ ਹੀ ਉਹਨਾਂ ਨੇ ਇਹਨੂੰ ਟਾਈਮ ਮਿਲਣਾ ਤੇ ਸਾਨੂੰ ਕਿਰਪਾ ਕਰਕੇ ਦਵਾ ਦਿਓ, ਤੇ ਨਾਲੇ ਚੰਦੋਆ ਚੰਗਾ ਸਾਨੂੰ ਕਿੱਥੋਂ ਮਿਲੂਗਾ ਉਹ ਐਡਵਾਈਸ ਕਰੋ। ਜੀ ਜੀ ਜੀ। ਤਾਂ ਮੈਂ ਜਾਣਦਾ ਤਾਂ ਸਾਰਿਆਂ ਨੂੰ, ਪਰ ਮੈਂ ਕਿਸੇ ਦੇ ਮੱਥੇ ਨਹੀਂ ਸੀ ਲੱਗਣਾ ਚਾਹੁੰਦਾ। ਇਹ ਜਿਹੜੇ ਚੰਦੋਏ ਵਾਲੇ ਆ ਠੇਕੇਦਾਰ ਨੇ ਚੰਦੋਆ ਦੇ ਦੁਕਾਨਾਂ ਦੇ ਜੀ, ਉਹਨਾਂ ਨੂੰ ਮੈਂ ਟੈਲੀਫੋਨ ਦੇ ਦਿੱਤੇ। 2 ਜਿਹੜੇ ਮੇਨ ਚੰਦੋਏ ਦੇ ਠੇਕੇਦਾਰ ਨੇ, 2 ਜਿਹੜੇ ਜਿਨ੍ਹਾਂ ਦੀ ਦਰਬਾਰੇ ਸਰਕਾਰੇ ਦਰਬਾਰੇ ਗੱਲਬਾਤ ਹੈ ਤੇ ਜਿਨ੍ਹਾਂ ਨੂੰ ਜਿਹੜੇ ਤਕੜੀ ਕਮਿਸ਼ਨ ਦਿੰਦੇ ਆ ਤੇ ਜਿਨ੍ਹਾਂ ਦਾ ਚੰਦੋਏ ਦੀ ਫਰਮਾਇਸ਼ ਹੁੰਦੀ ਆ ਆਪਣੇ ਮੈਨੇਜਰ ਦਰਬਾਰ ਸਾਹਿਬ ਵੱਲੋਂ, ਇੱਥੋਂ ਹੀ ਲਓ। ਜੀ ਜੀ। ਉਹਨਾਂ ਚੋਂ ਇੱਕ ਤਾਂ ਮੈਂ ਜਿਹੜਾ ਘੱਟ ਚੋਰ ਸੀਗਾ ਉਹਦਾ ਮੈਂ ਨਾਂ ਲੈ ਦਿੱਤਾ ਤੇ ਟੈਲੀਫੋਨ ਦੇ ਦਿੱਤਾ ਇਹਨਾਂ ਨੂੰ ਕਿ ਤੁਸੀਂ ਇਹਨਾਂ ਨਾਲ ਸਿੱਧੀ ਗੱਲ ਕਰ ਲਓ ਤਾਂ ਕਿ ਤੁਹਾਨੂੰ ਪਤਾ ਵੀ ਲੱਗ ਜਾਊਗਾ ਤੇ ਫਿਰ ਉਹਦੇ ਨਾਲ ਗੱਲ ਕਰਕੇ ਜਿਹੜਾ ਟਾਈਮ ਲੈਣਾ ਉਹ ਮੈਂ ਤੁਹਾਨੂੰ ਕੋਸ਼ਿਸ਼ ਕਰਕੇ ਦਵਾ ਦੂੰਗਾ। ਠੀਕ ਹੈ ਜੀ। ਉਹ ਜਦੋਂ ਉਹਨਾਂ ਨੇ ਗੱਲ ਕੀਤੀ ਤੇ ਉਹਨਾਂ ਨੇ ਇੰਟਰਨੈਟ ਤੇ ਉਹਨਾਂ ਨੂੰ ਲਿਸਟ ਦਿਖਾਈ, ਵੈਰਾਈਟੀ ਦਿਖਾਈ, ਕੁਆਲਿਟੀ ਦਿਖਾਈ, ਰੇਟ ਦੱਸੇ ਤੇ ਉਹਨਾਂ ਨੇ ਤਕਰੀਬਨ ਜਿੰਨੇ ਵੀ ਚੰਦੋਇਆਂ ਦੇ ਡਿਜ਼ਾਈਨ ਤੇ ਰੇਟ ਤੇ ਰੰਗ ਤੇ ਉਹਨਾਂ ਦੀ ਕੁਆਲਿਟੀ ਦੱਸੀ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ 25,000 ਤੋਂ ਲੈ ਕੇ ਤੇ 1,25,000 ਤੱਕ ਚੰਦੋਏ ਨੇ ਸਾਡੇ ਕੋਲ ਤੇ ਇਹਨਾਂ ਦੇ ਵਿੱਚ ਤੁਸੀਂ ਸਿਲੈਕਟ ਕਰ ਸਕਦੇ ਹੋ ਕਿਹੜਾ ਲੈਣਾ। ਠੀਕ ਹੈ ਜੀ। ਤੇ ਉਹਨਾਂ ਨੇ 1,25,000 ਵਾਲਾ ਸਿਲੈਕਟ ਕਰਕੇ ਰੰਗ, ਡਿਜ਼ਾਈਨ ਤੇ ਕੁਆਲਿਟੀ ਉਹਨਾਂ ਨੂੰ ਓਕੇ ਕਰਤੀ ਕਿ ਆਹ ਸਾਨੂੰ ਚਾਹੀਦਾ ਤੇ ਇਹ ਸਾਨੂੰ ਦੇ ਦਿਓ ਤੁਸੀਂ। ਠੀਕ ਹੈ ਜੀ। ਤੇ ਉਹ ਕਹਿੰਦੇ ਜੀ ਇਹ ਤੇ 1,65,000 ਦਾ ਹੋਊਗਾ। ਅੱਛਾ ਜੀ। ਤੇ ਉਹ ਕਹਿੰਦੇ ਜੀ 1,65,000 ਦਾ ਤੁਸੀਂ ਇਹ ਦੱਸਿਆ ਕਿ ਸਾਡੇ ਕੋਲ ਟੋਟਲ 25 ਤੋਂ 1,25,000 ਤੱਕ ਦਾ ਰੇਟ ਆ ਤੇ ਇਹ ਉਹਨਾਂ ਦੇ ਡਿਜ਼ਾਈਨ ਨੇ, ਇਹ ਉਹਨਾਂ ਦੀ ਕੁਆਲਿਟੀ ਹੈ ਤੇ ਉਹਦੇ ਚੋਂ ਅਸੀਂ ਸਿਲੈਕਟ ਕੀਤਾ ਜੀ। ਉਹਨਾਂ ਨੰਬਰਾਂ ਜੋ ਤੁਹਾਨੂੰ ਨੰਬਰ ਦਿੱਤਾ ਤੁਸੀਂ ਅੱਜ ਇੰਨੇ ਪੈਸੇ ਕਿਸ ਤਰ੍ਹਾਂ ਵਧਾਤੇ ਜੀ। ਕਹਿੰਦੇ ਨਹੀਂ ਜੀ ਇਹਦੇ ਵਿੱਚ ਬੜਾ ਕੱਪੜਾ ਬੜਾ ਮਹਿੰਗਾ ਹੈ ਤੇ ਫਲਾਣਾ ਬੜਾ ਮਹਿੰਗਾ ਜੀ ਢੀਗੜਾ। ਉਹ ਕਰਕੇ ਉਹਨਾਂ ਫਿਰ ਮੈਨੂੰ ਉਹਨਾਂ ਸ਼ਿਕਾਇਤ ਦੇ ਰੂਪ ਵਿੱਚ ਦੱਸਿਆ ਕਿ ਉਹ ਸਾਡੀ ਗੱਲ ਨਹੀਂ ਬਣੀ ਜੀ ਤੁਸੀਂ। ਤਾਂ ਫਿਰ ਉਹਨਾਂ ਨੂੰ ਮੈਂ ਇੱਕ ਹੋਰ ਦੁਕਾਨਦਾਰ ਕੋਲ ਆਪ ਮੈਂ ਉਹਨੂੰ ਸੱਦ ਕੇ ਤੇ ਘਰ ਬੁਲਾ ਕੇ ਕਿਹਾ ਵੀ ਤੂੰ ਚੰਦੋਆ ਬਣਾਉਣਾ ਹੈ ਤੇ ਇਸ ਡਿਜ਼ਾਈਨ ਦਾ, ਇਸ ਕੁਆਲਿਟੀ ਦਾ, ਤੇ ਤੂੰ ਮੈਨੂੰ ਠੀਕ ਰੇਟ ਦੱਸ ਤੇ ਉਹ ਇਹਨਾਂ ਨਾਲ ਪਹਿਲਾਂ ਗੱਲ ਕਰ ਲਾ। ਉਹਨਾਂ ਨੂੰ ਸਿਲੈਕਟ ਕਰਾਤਾ ਵੀ ਸਾਨੂੰ ਆਹ ਚੰਦੋਆ, ਆਹ ਡਿਜ਼ਾਈਨ ਤੇ ਆਹ ਕੁਆਲਿਟੀ ਚਾਹੀਦੀ। ਠੀਕ ਹੈ ਜੀ। ਤੇ ਉਹਨੇ ਮੈਨੂੰ ਕਿਹਾ ਜੀ ਸਿੰਘ ਸਾਹਿਬ ਮੈਂ ਤੁਹਾਡੇ ਤੋਂ 1,15,000 ਰੁਪਇਆ ਲਊਂਗਾ। ਠੀਕ ਹੈ ਜੀ। ਸੇਮ ਕੁਆਲਿਟੀ, ਸੇਮ ਸਾਰਾ ਕੁਛ, ਸੇਮ ਕੱਪੜਾ, ਸਾਰਾ ਕੁਛ ਤੇ 1,65,000 ਜਿਹਦਾ ਮੰਗਿਆ 1,15,000 ਚ ਉਹਨੇ ਦਿੱਤਾ ਤੇ ਉਹ ਮੈਂ ਟਾਈਮ ਲੈ ਕੇ
ਐਗਜ਼ੈਕਟਿਵ ਮੈਂਬਰ ਦੇ ਥਰੂ ਤੇ ਉਹ ਚੰਦੋਆ ਸਾਹਿਬ ਜਿਹੜੇ ਉਹ ਹਰਿਮੰਦਰ ਸਾਹਿਬ ਦੇ ਵਿੱਚ ਉਹ ਲੈ ਕੇ ਗਏ, ਜਿਹੜਾ ਟਾਈਮ ਦਿੱਤਾ ਸੀ ਉਹ ਚੜਾਇਆ ਗਿਆ। ਜੀ ਜੀ ਜੀ। ਉਹ ਮੇਰੇ ਕਹਿਣ ਤੋਂ ਭਾਵ ਇਹ ਆ ਕਿ ਇੱਕ ਤਾਂ ਲੁਟੇਰੇ ਨੇ, ਦੁਕਾਨਦਾਰ ਉਹ ਗਾਹਕ ਨੂੰ ਲੁੱਟਦੇ ਨੇ ਤੇ ਲੁੱਟਦੇ ਨੇ, ਮਜਬੂਰੀ ਦਾ ਫਾਇਦਾ ਉਠਾਉਂਦੇ ਨੇ ਕਿ ਉਹ ਦੋ ਦੁਕਾਨਦਾਰਾਂ ਦਾ ਹੀ ਨੰਬਰ ਆਉਂਦਾ, ਇੱਕ ਨੂੰ 12 ਦਿਨ ਦਵਾਏ ਨੇ ਬੀਬੀ ਸੁਰਿੰਦਰ ਕੌਰ ਜਿਹੜੀ ਸਵਰਗਾਂ ਵਿੱਚ ਵਾਸਾ ਹੋ ਚੁੱਕਾ ਜਿਹਦਾ, ਉਹਦੀ ਕਿਰਪਾ ਨਾਲ, ਤੇ ਇੱਕ ਨੂੰ 18 ਦਿਨ ਮਿਲੇ ਨੇ ਜਿਹੜਾ ਚੰਗੀ ਸੇਵਾ ਕਰਦਾ ਇਹਨਾਂ ਸਾਰਿਆਂ ਦੀ। ਉਹ ਇਹਨਾਂ ਦੋਵਾਂ ਤੋਂ ਇਲਾਵਾ ਤੀਜਾ ਦੁਕਾਨਦਾਰ ਜਿਹੜਾ ਉਹ ਨਹੀਂ ਉੱਥੇ ਪੇਸ਼ ਆ ਸਕਦਾ, ਉਹਦਾ ਉੱਥੇ ਵਾਰਾ ਨਹੀਂ ਆਉਂਦਾ ਕਿਉਂਕਿ ਉਹ ਇੰਨੀ ਸੇਵਾ ਨਹੀਂ ਕਰ ਸਕਦਾ। ਸੋ ਇੱਥੇ ਇੱਕ ਤਾਂ ਹੈਗੀ ਆ ਕਿ ਇਹਨਾਂ ਦੋਵਾਂ ਦੁਕਾਨਾਂ ਨੂੰ ਜਿਹੜੇ ਦੋਵੇਂ ਦੁਕਾਨਦਾਰ ਕਮਿਸ਼ਨ ਦਿੰਦੇ ਨੇ ਤੇ ਉਹਨਾਂ ਨੂੰ ਹੀ ਇਹ ਸੇਵਾ ਮਿਲਦੀ ਆ ਤੇ ਗਾਹਕ ਦੀ ਮਜਬੂਰੀ ਹੁੰਦੀ ਹੈ ਕਿ ਇਹਨਾਂ ਦੇ ਥਰੂ ਹੀ ਲਿਆ ਜਾਵੇ ਚੰਦੋਆ। ਜੀ ਜੀ ਜੀ। ਤੇ ਇਸ ਤੋਂ ਇਲਾਵਾ ਜਿਹੜੀ ਵੱਡੀ ਜਿਹੜੀ ਕਰਪਸ਼ਨ ਹੈ ਉਹ ਇਹ ਆ ਕਿ ਚੰਦੋਆ ਆਉਂਦਾ ਹੈ ਤੇ ਗਾਹਕ ਜਿਹੜਾ ਹੈ ਸਿੱਖ ਸੇਵਾਦਾਰ ਹੋਣ ਦੇ ਨਾਤੇ ਅੰਮ੍ਰਿਤ ਵੇਲੇ ਚੜਾਉਂਦਾ ਆ ਤੇ ਤੁਸੀਂ ਉਹਨੂੰ ਚੜਾ ਕੇ ਬੜੇ ਖੀਵੇਂ ਹੋ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਲੈ ਕੇ ਘਰ ਨੂੰ ਜਾਂਦੇ ਹੋ ਤੇ ਚੰਦੋਆ ਰੋਂਦਾ ਹੋਇਆ ਫਿਰ ਦੁਕਾਨ ਤੇ ਰਾਤ ਨੂੰ ਉਸੇ ਤੇ ਪਹੁੰਚ ਜਾਂਦਾ। ਠੀਕ ਹੈ ਜੀ। ਉਹ ਦੁਬਾਰਾ ਵਿਕਦਾ ਜੀ। ਕਬੀਰ ਬਣ ਕੀ ਦਾਦੀ ਲਾਕਰੀ ਠਾਡੀ ਕਰੇ ਪੁਕਾਰ ਮਤ ਬਸ ਪਰੋ ਲੁਹਾਰ ਕੇ ਜਾਰੇ ਦੂਜੀ ਵਾਰ। ਜੀ। ਉਹ ਲੱਕੜੀ ਤੇ ਰੋਂਦੀ ਹੈ ਕਿ ਮੈਨੂੰ ਦੁਬਾਰਾ ਲੁਹਾਰ ਦੇ ਵਾਸਨਾ ਪਾਵੇਂ ਪ੍ਰਮਾਤਮਾ, ਮੇਰੇ ਦੁਬਾਰਾ ਸੜਨਾ ਪਵੇ, ਤੇ ਚੰਦੋਆ ਰੋਂਦਾ ਕਿ ਮੈਨੂੰ ਦੁਬਾਰਾ ਨਾ ਉਹਦੇ ਵਸ ਪਾਵੇਂ ਕਿ ਦੁਬਾਰਾ ਨਾ ਵਿਕਣਾ ਪਏ, ਤੇ ਦੁਬਾਰਾ ਵਿਕਦਾ। ਜੀ ਜੀ। ਤੇ ਜੇ ਉਹ ਨਹੀਂ ਵਿਕਦਾ ਤੇ ਇਹ ਦੱਸਣ ਕਿੱਥੇ ਜਾਂਦਾ ਚੰਦੋਆ। ਜੀ ਜੀ। ਇੱਕ ਸਾਲ ਦੇ ਵਿੱਚ 365 ਚੰਦੋਏ ਖਾਲੀ ਹੁੰਦੇ ਆ, 3 ਸਾਲਾਂ ਚ 1000 ਚੰਦੋਆ ਬਣ ਜਾਂਦਾ। 12000 ਟੋਟਲ ਪਿੰਡ ਨੇ ਪੰਜਾਬ ਦੇ, 12500 ਤੇ ਇਹਨਾਂ ਪਿੰਡਾਂ ਦੇ ਵਿੱਚ ਇੱਕ ਇੱਕ ਚੰਦੋਆ ਜਿਹੜਾ ਉਹ ਵੀ ਸਾਨੂੰ ਦਿਸੇ ਤੇ ਅਸੀਂ ਮੰਨ ਲਈਏ ਕਿ ਚੰਦੋਏ ਕਿਤੇ ਕੰਮ ਆਉਂਦੇ ਆ। ਜੀ। ਪਿੰਡਾਂ ਦੇ ਵਿੱਚ ਲੋਕਾਂ ਨੇ ਗਰੀਬ ਗੁਰਦੁਆਰਿਆਂ ਦੇ ਵਿੱਚ, ਸਿੱਖਾਂ ਦੇ ਗੁਰਦੁਆਰਿਆਂ ਚ ਚਾਦਰਾਂ ਟੰਗੀਆਂ ਹੋਈਆਂ ਨੇ। ਜੀ ਜੀ। ਤੇ ਇਹ 1.5 ਲੱਖ ਦਾ ਚੰਦੋਆ ਜਿਹੜਾ ਕਿੱਥੇ ਜਾਂਦਾ ਸਾਨੂੰ ਦੱਸਣ ਤੇ ਸਹੀ ਹੈ। ਜੀ ਜੀ ਬਿਲਕੁਲ ਬਿਲਕੁਲ। ਇਹ ਏਡੀ ਵੱਡੀ ਕਰਪਸ਼ਨ ਆ ਕਿ ਮੂਲ ਹੀ ਖਾਈ ਜਾ ਰਿਹਾ। ਔਰ ਮੈਂ ਇੱਕ ਵਾਰੀ ਤੁਹਾਨੂੰ ਮੈਂ ਸਹੀ ਗੱਲ ਦੱਸਦਾ ਕਿ ਜਦੋਂ ਇਹ ਮੱਕੜ ਬਣਿਆ ਉਦੋਂ ਸਭ ਤੋਂ ਪਹਿਲਾਂ ਇਹਦੇ ਮੱਕੜ ਦਾ ਨਜ਼ਦੀਕੀ ਸੀ ਬੰਦਾ, ਉਹ ਮੇਰਾ ਵੀ ਚੰਗਾ ਵਾਕਫ ਸੀ, ਉਹਨੇ ਮੈਨੂੰ ਵਧਾਈ ਦਿੱਤੀ ਜੀ, ਬਹੁਤ ਚੰਗਾ ਬੰਦਾ ਬਣ ਗਿਆ। ਜੀ ਜੀ। ਉਹ ਮੈਂ ਕਿਹਾ ਇਹ ਚੰਗਾ ਜਾਂ ਮੰਦਾ, ਪਰ ਇਹਨੂੰ ਕਹਿ ਵੀ ਜਰਾ ਲੰਗਰ ਦੀ ਤੇ ਚੰਦੋਏ ਵੱਲ ਧਿਆਨ ਦੇਵੇ ਤੇ ਕਰਪਸ਼ਨ ਤੇ ਇਹਨੇ ਵੀ ਕਰਨੀ ਆ, ਚੰਦੋਏ ਦੀ ਕਮਿਸ਼ਨ ਤੇ ਇਹਨੇ ਵੀ ਖਾਣੀ ਆ। ਕਹਿੰਦਾ ਨਾ ਜੀ, ਸਵਾਲ ਨਹੀਂ ਪੈਦਾ ਹੁੰਦਾ। ਅੱਛਾ ਜੀ। ਮੈਂ ਕਿਹਾ ਫਿਰ ਤੁਸੀਂ ਇਹਨੂੰ ਮੱਕੜ ਸਾਹਿਬ ਨੂੰ ਸਮਝਾ ਦਿਓ ਕਿ ਜਿੱਦਣ ਚਾਰਜ ਲੈਣਾ ਉਦੋਂ ਸਕੱਤਰਾਂ ਨੂੰ ਬੁਲਾ ਕੇ ਤੇ ਪੁੱਛ ਲਵੇ ਕਿ ਚੰਦੋਏ ਜਿਹੜੇ ਆ ਇਹ ਜੇ ਰੋਜ਼ ਚੜਦਾ ਇੱਕ ਤੇ ਪਿਛਲੇ ਸਾਲ ਦੇ 365 ਚੰਦੋਏ ਮੈਨੂੰ ਦਿਖਾਓ ਕਿੱਥੇ। ਜੀ ਜੀ। ਤੇ ਕਰਪਸ਼ਨ ਦਾ ਪਤਾ ਲੱਗ ਜੂ ਜੀ। ਤੇ ਉਦੋਂ ਬਾਅਦ ਇਹ ਖਾਸ ਕਰਕੇ ਇਹਨੇ ਕਿਹਾ ਸੀ ਜੀ ਨਹੀਂ ਇਹ ਤੁਹਾਨੂੰ ਸ਼ਿਕਾਇਤ ਨੇ ਉਹ ਤੇ ਤੁਸੀਂ ਸੁਝਾਅ ਦਿਓ ਕੀ ਹੋਣਾ ਚਾਹੀਦਾ। ਤੇ ਮੈਂ ਇਹਨੂੰ ਸੁਝਾਅ ਦਿੱਤਾ ਸੀ ਕਿ ਇੱਕ ਜਿਸ ਤਰ੍ਹਾਂ ਤੁਸੀਂ ਪਰਚੀ ਲੈਂਦਾ ਹੈ ਕੋਈ ਵੀ ਸਿੱਖ 500 ਦਾ ਪ੍ਰਸ਼ਾਦ ਕਰਾਉਣਾ, 1100 ਦਾ ਕਰਾਉਣਾ ਜਾਂ 500 ਦਾ ਕਰਾਉਣਾ ਜਾਂ 250 ਦਾ ਕਰਾਉਣਾ, ਇਸ ਚੰਦੋਏ ਵੀ ਪਰਚੀ ਤੇ ਤੁਸੀਂ ਆਪ ਦਿਓ ਜੀ ਤੇ ਆਪ ਆਪਣੇ ਦੁਕਾਨਦਾਰਾਂ ਤੋਂ ਟੈਂਡਰ ਭਰ ਕੇ ਉਹਨਾਂ ਤੋਂ ਚੰਗੀ ਕੁਆਲਿਟੀ ਤੇ ਲੈ ਕੇ ਸੋਹਣੀ ਥਾਂ ਤੇ ਸੁਸ਼ੋਭਿਤ ਕਰ ਦਿਓ। ਜਿਹੜਾ ਵੀ ਗਾਹਕ ਆਵੇ ਉਹਨੂੰ ਉਹ ਚੁਆਇਸ ਕਰਕੇ ਚੁੱਕਾ ਲੈ ਲਿਓ, ਉਹਦੀ ਪਰਚੀ ਕਟਾਵੇ। ਗੁਰੂ ਦੇ ਖਜ਼ਾਨੇ 'ਚ ਲੱਖ ਰੁਪਏ ਦਾ ਰੋਜ਼ ਵਾਧਾ ਹੁੰਦਾ। ਜੀ ਬਿਲਕੁਲ ਬਿਲਕੁਲ। ਤੇ ਇਹ ਗੁਰੂ ਦੇ ਖਜ਼ਾਨੇ ਦਾ ਲੱਖ ਰੁਪਇਆ ਜਿਹੜਾ ਤੁਸੀਂ ਹਜਮ ਕਰੀ ਜਾ ਰਹੇ ਹੋ ਇਹ ਕਿੱਥੇ ਜਾਊਗਾ, ਇਹਦਾ ਹਿਸਾਬ ਕੌਣ ਦਊਗਾ। ਇਹ ਗੁਰੂ ਰਾਮਦਾਸ ਜੀ ਦੇ ਸੀਸ ਦੇ ਉੱਤੇ ਅੰਮ੍ਰਿਤ ਵੇਲੇ ਅੱਖ ਪੁੱਟਦੇ ਹੀ ਇੰਨਾ ਪਾਪ ਤੇ ਇੰਨਾ ਧਰੋਹ ਤੇ ਇੰਨੀ ਠੱਗੀ ਵੱਜਣ ਡਈ ਆ। ਅਸੀਂ ਤੇ ਹੈਰਾਨ ਆ ਕਿ ਇੰਨਾ ਪ੍ਰਚਾਰ ਕੀਤਾ ਮੈਂ ਸਟੇਜਾਂ ਤੇ ਇਸ ਚੰਦੋਏ ਦਾ, ਇੰਨਾ ਪ੍ਰਚਾਰ ਕੀਤਾ, ਸਾਲਾਂ ਤੱਕ ਪ੍ਰਚਾਰ ਕੀਤਾ, ਪਰ ਇਹਨਾਂ ਦੇ ਕੰਨ ਤੇ ਜੂ ਨਹੀਂ ਸਰਕਦੀ। ਸਾਡਾ ਸਿਸਟਮ ਜਿਹੜਾ ਉਹ ਇੱਕ ਬੰਦੇ ਦੇ ਹੱਥ ਆਉਣ ਕਰਕੇ ਡਿਪਲੋਮੈਸੀ ਜਾਂ ਕਹਿ ਲਓ ਸਾਡੀ ਮਜਬੂਰੀ ਕਹਿ ਲਓ ਕਿ ਅਸੀਂ ਇੱਕ ਪਾਰਟੀ ਨਾਲ ਬੱਝੇ ਹੋਏ ਆ, ਅਕਾਲੀ ਦਲ ਨਾਲ, ਉੱਤੇ ਉਹਦਾ ਕਬਜ਼ਾ ਹੈ ਤੇ ਉਹ ਇਹਨੇ ਇੰਨਾ ਨਜਾਇਜ਼ ਫਾਇਦਾ ਉਠਾਇਆ ਕਿ ਮੱਕੜ ਵਰਗੇ ਬੰਦੇ ਜਿਨ੍ਹਾਂ ਨੂੰ ਗੁਰਮਤ ਦਾ ਊੜਾ ਐੜਾ ਨਹੀਂ ਆਉਂਦਾ, ਜਿਨ੍ਹਾਂ ਦੇ ਪਿਓ ਦਾ ਤੇ ਤਮਾਕੂ ਵੇਚ ਕੇ ਮਰ ਗਏ, ਉਹ ਅੱਜ ਸਾਡੇ ਵਰਗੇ ਸਿੱਖਾਂ ਨੂੰ ਕਹਿ ਰਹੇ ਸ਼ਰਾਰਤੀ ਅਨਸਰ ਨੇ। ਜਦੋਂ ਅਸੀਂ ਕੰਮ ਦੀ ਗੱਲ ਕਰਦੇ ਆ, ਜਦੋਂ ਅਸੀਂ ਹੱਕ ਸੱਚ ਦੀ ਗੱਲ ਕਰਦੇ ਆ, ਜਦੋਂ ਅਸੀਂ ਸੰਵਿਧਾਨ ਦੀ ਗੱਲ ਕਰਦੇ ਆ, ਤੋ ਇਹ ਜਿਹੜਾ ਜੋ ਕੁਛ ਵੀ ਹੈਗਾ ਜੀ, ਜਿੰਨੀ ਦੇਰ ਤੱਕ ਰੰਗੜਾਂ ਦਾ ਕਬਜ਼ਾ ਹੈ ਦਰਬਾਰ ਸਾਹਿਬ ਤੇ ਉਨੀ ਦੇਰ ਤੱਕ ਅਸੀਂ ਆਸ ਨਹੀਂ ਰੱਖ ਸਕਦੇ। ਤੋ ਸਿੱਖਾਂ ਨੂੰ ਅਸੀਂ ਇਹੀ ਬੇਨਤੀ ਕਰਾਂਗੇ, ਸੁਚੇਤ ਹੋ ਕੇ ਆਪਣੀ ਮਾਇਆ ਦਾ ਇਸਤੇਮਾਲ ਕਰੋ, ਕਿਸੇ ਭੁੱਖੇ ਦਾ ਪੇਟ ਭਰੋ, ਕਿਸੇ ਗਰੀਬ ਬੱਚੇ ਨੂੰ ਪੜ੍ਹਾਈ ਤੇ ਪੈਸੇ ਲਾਓ,
ਜਿਹੜੇ ਗੁਰੂ ਸਾਹਿਬ ਜੀ ਦੀ ਨਿਗਾਹ 'ਚ ਜਾਣ ਤੋਂ ਜਿਹੜੀ ਨਵੀਂ ਪਨੀਰੀ ਜਨਰੇਸ਼ਨ ਜਿਹੜੀ ਅੱਗੇ ਜਾ ਕੇ ਕੋਈ ਸੇਵਾ ਕਰੇ ਕੌਮ ਦੀ, ਤੁਹਾਨੂੰ ਯਾਦ ਰੱਖੇ, ਤੁਹਾਡੀ ਸਹਾਇਤਾ ਨਾਲ ਉਹਨਾਂ ਦਾ ਜੀਵਨ ਬਣਿਆ ਸੀ। ਇਸ ਤਰੀਕੇ ਨਾਲ ਆਪਣਾ ਅਕਲੀ ਕੀਜੇ ਦਾਨ, ਅਕਲੀ ਸਹਿਬ ਸੇਵੀਏ ਅਕਲੀ ਕੀਜੇ ਦਾਨ, ਗੁਰੂ ਸਾਹਿਬ ਜੀ ਆਪ ਸਾਨੂੰ ਸੰਦੇਸ਼ ਦੇ ਗਏ ਨੇ। ਤੋਂ ਬੜੇ ਚੰਗੇ ਢੰਗ ਨਾਲ ਦਾਨ ਕਰੋ ਤੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰੋ। ਜਿੱਥੇ ਗਿਆਨ ਵੀ ਹੋਣੀ ਸ਼ਰਧਾ ਉਹ ਸਾਡਾ ਨਾਸ਼ ਕਰ ਜਾਂਦੀ ਹੈ। ਜੀ ਜੀ ਬਿਲਕੁਲ, ਜਿੱਥੇ ਗਿਆਨ ਵੀ ਆ ਤੇ ਸ਼ਰਧਾ ਵੀ ਆ ਉਹ ਸਾਨੂੰ ਪਰਮਾਤਮਾ ਦੇ ਨੇੜੇ ਲੈ ਜਾਂਦੀ। ਜਿੱਥੇ ਪ੍ਰੇਮ ਵੀ ਆ ਤੇ ਭਗਤੀ ਵੀ ਆ, ਉਹ ਦੋਵੇਂ ਚੀਜ਼ਾਂ ਸਾਨੂੰ ਪਰਮਾਤਮਾ ਦੇ ਨੇੜੇ ਲੈ ਜਾਂਦੀਆਂ। ਤੋ ਬੜੇ ਚੰਗੀ ਵਿਚਾਰਧਾਰਾ ਨਾਲ ਸੋਚ ਕੇ ਗੁਰਮਤਿ ਅਨੁਸਾਰ ਆਪਣਾ ਦਾਨ ਕਰੋ ਤੇ ਦਾਨ ਕਰਦੇ ਸਮੇਂ ਦੇਖੋ ਕਿ ਇਹ ਪੈਸਾ ਬਰਬਾਦ ਨਾ ਜਾਵੇ, ਦਸਾਂ ਨੌਵਾਂ ਦੀ ਕਿਰਤ ਬਰਬਾਦ ਨਾ ਜਾਵੇ, ਇਹ ਗੁਰੂ ਸਾਹਿਬ ਜੀ ਦੇ ਸਿਧਾਂਤ ਅਨੁਸਾਰ ਕਰਮ ਕਾਂਡਾਂ 'ਚ ਨਾ ਲੱਗੇ, ਇਹ ਕਿਸੇ ਗਰੀਬ ਸਿੱਖ ਦੇ ਕੰਮ ਆਵੇ, ਇਹ ਕੌਮ ਦੇ ਕੰਮ ਆਵੇ। ਜਿਹੜੇ ਕੌਮ ਦੇ ਕੰਮ ਪੈਸਾ ਲਿਆਉਣ ਲਈ ਗੁਰੂ ਅਰਜਨ ਦੇਵ ਜੀ ਨੇ ਇਹ ਦਸਵੰਧ ਦੀ ਪ੍ਰਥਾ ਤੋਰੀ ਸੀ, ਦਸਵੰਧ ਦਾ ਪੈਸਾ ਲੈਣ ਲਈ, ਕੌਮੀ ਕਾਰਜਾਂ ਲਈ ਇਹ ਪ੍ਰਥਾ ਤੋਰੀ ਸੀ। ਉਹ ਸਰਕਾਰ, ਉਹ ਗੁਰੂ ਨਾਨਕ ਸਾਹਿਬ ਦੀ ਸੱਚੀ ਸਰਕਾਰ ਅੱਜ ਅਰਬਾਂ ਰੁਪਏ ਦਾ ਬਜਟ ਦੇ ਰਹੀ ਆ, ਪਰ ਸਾਡੇ ਸਵਾਰਥੀ ਲੋਕ, ਸਾਡੇ ਸਵਾਰਥੀ ਲੀਡਰ, ਟੱਬਰ ਪਾਲਣ ਵਾਲੇ ਲੀਡਰ ਇਹਨੂੰ ਹਜਮ ਕਰੀ ਜਾ ਰਹੇ ਨੇ ਸਾਡੀਆਂ ਅੱਖਾਂ ਸਾਹਮਣੇ, ਤੇ ਢੀਠ ਹੋ ਕੇ ਸਾਨੂੰ ਹੀ ਉਲਟਾ ਉਹ ਬਦਨਾਮ ਕਰੀ ਜਾ ਰਿਹਾ। ਜੀ ਜੀ ਬਿਲਕੁਲ ਉਹੀ ਗੱਲ ਜੀ, ਉਲਟਾ ਚੋਰ ਕੋਤਵਾਲ ਨੂੰ ਜਿਹੜਾ ਕਹਿੰਦੇ ਆ ਜੀ ਗਾਲਾਂ ਕੱਢਦਾ, ਉਹੀ ਗੱਲ ਜਿਹੜੀ ਇਸ ਟਾਈਮ ਉਹ ਜਿਹੜੀ ਸਾਹਮਣੇ ਆ ਰਹੀ ਆ। ਜਥੇਦਾਰ ਜੀ ਤੇ ਜਸਬੀਰ ਸਿੰਘ ਜੀ, ਆਪਾਂ ਇੱਕ ਦੋ ਕਾਲਰ ਲਵਾਂਗੇ, ਦੇਖਦੇ ਹਾਂ ਜੀ ਇਹ ਕੀ ਕਹਿਣਾ ਚਾਹੁੰਦੇ ਆ। ਸਾਡੇ ਨਾਲ ਗੁਰਸ਼ਰਨ ਸਿੰਘ ਜੀ ਜੁੜੇ ਆ ਕੈਨੇਡਾ ਤੋਂ। ਸਤਿ ਸ੍ਰੀ ਅਕਾਲ ਗੁਰਸ਼ਰਨ ਜੀ, ਜੀ ਆਇਆਂ ਨੂੰ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਪਹਿਲਾਂ ਤੇ ਮੈਂ ਤੁਹਾਨੂੰ ਆਪਣੇ ਖਾਲਸੇ ਦੇ ਐਲਾਨਨਾਮੇ 27ਵੀਂ ਵਰ੍ਹੇਗੰਢ ਦੀ ਬਹੁਤ ਬਹੁਤ ਮੁਬਾਰਕ ਦਿੰਦਾ ਹਾਂ ਤੇ ਸਮੂਹ ਸਿੱਖ ਸੰਗਤ ਵੱਲੋਂ ਵੀ ਇਹਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ, ਜਿਵੇਂ ਮੌਂਟਰੀਅਲ ਦੇ ਵਿੱਚ ਅੱਜ ਕੀਤਾ ਗਿਆ ਸੀ ਤੇ ਕੈਨੇਡਾ ਦੇ ਵਿੱਚ, ਤੇ ਬਹੁਤ ਵਧੀਆ ਪ੍ਰੋਗਰਾਮ ਉਹ ਨਿਬੜਿਆ। ਤੇ ਇਸੇ ਤਰ੍ਹਾਂ ਦਾ ਜਿਵੇਂ ਤੁਸੀਂ ਸਕੈਂਡਲ ਕੀਤਾ ਆ, ਮੈਂ ਭਰਤੀ ਦਾ ਸਕੈਂਡਲ ਵੀ ਇੱਕ ਮੈਨੂੰ ਜਾਣਦਾ ਆ ਬੰਦਾ, ਪਰ ਜਿਵੇਂ ਮੇਰੇ ਅੱਗੇ ਦੋਸਤ ਦਾ ਰਿਸ਼ਤੇਦਾਰ ਆ ਨਾ, ਤੇ ਉਹਦੇ ਬਾਰੇ ਮੈਂ ਦੱਸਣਾ ਚਾਹੁੰਦਾ ਵੀ ਜਿਹੜਾ ਭਰਤੀ ਦਾ ਸਕੈਂਡਲ ਵੀ ਉੱਥੇ ਹੁੰਦਾ, ਜਿਵੇਂ ਅੱਗੇ ਭਾਜੀ ਉਹਨਾਂ ਜਸਬੀਰ ਸਿੰਘ ਉਹਨਾਂ ਨੇ ਗੱਲ ਕੀਤੀ ਸੀ ਵੀ ਉੱਥੇ ਭਰਤੀ ਦੇ ਵੀ ਸਕੈਂਡਲ ਕੀਤੇ ਜਾਂਦੇ ਨੇ, ਕਿਉਂਕਿ ਜੇ ਉੱਥੇ ਵੇਖਿਆ ਜਾਂਦਾ ਕਈ ਵਾਰ ਉਹਨਾਂ ਨੇ ਇਹੋ ਜਿਹੇ ਜਿਹੜੇ ਪਾਰਟੀ ਰੱਖੇ ਜਿਹੜੇ ਸਵੇਰੇ ਸਾਨੂੰ ਜਪਜੀ ਸਾਹਿਬ ਦਾ ਜਾਂ ਰਹਿਰਾਸ ਸਾਹਿਬ ਦੇ ਪਾਠ ਕਰਦੇ ਨੇ, ਪਰ ਉਹ ਹੈ ਕੋਰੇ ਅਨਪੜ੍ਹ ਨੇ, ਕਿਉਂਕਿ ਪਾਠ ਯਾਦ ਕਰਕੇ ਉਹਨਾਂ ਨੇ ਰੱਖਿਆ ਆ, ਤੇ ਤਨਖਾਹਾਂ ਉਹ 70 ਹਜ਼ਾਰ ਲੈ ਰਿਹਾ, ਇੱਕ ਮਹੀਨੇ ਦੀ ਤਨਖਾਹ 70 ਹਜ਼ਾਰ ਰੁਪਇਆ। ਤੇ ਜਿਹੜਾ ਮੈਨੇਜਰ ਆ ਗੁਰਦੁਆਰੇ ਦਾ, ਉਹਨੇ ਦੋ ਜਿਹੜੇ ਆਪਣੇ ਮੰਜੀ ਦੇ ਦੁਆਲੇ ਸੇਵਾਦਾਰ ਬਾ ਲੈਂਦੇ ਆ, ਸੇਵਾਦਾਰ 25-30 ਹਜ਼ਾਰ ਸੇਵਾਦਾਰ ਲੈ ਰਹੇ ਨੇ, 50,000 ਰੁਪਇਆ ਮੈਨੇਜਰ ਲੈ ਰਿਹਾ ਆ। ਤੇ ਜਿਹੜਾ ਉਹ ਰਿਸ਼ਤੇਦਾਰ ਜਿਹੜਾ ਜਾਣਦਾ ਸੀ ਦੂਰ ਨੇੜੇ ਦਾ, ਉਹ ਵਿਚਾਰਾ ਡਰਾਈਵਰ ਜਿਹੜਾ ਸਾਰੀ ਦਿਹਾੜੀ ਗੱਡੀ ਚਲਾਉਂਦਾ, ਉਹਨੂੰ 5,000 ਰੁਪਇਆ ਦਿੱਤਾ ਜਾਂਦਾ ਆ। ਉਹ ਮੈਂ ਕਿਹਾ ਵੀ ਤੂੰ ਕਿਉਂ ਨਹੀਂ ਇਹਦੀ ਕਰਦਾ, ਤੇਰੀ ਤਨਖਾਹ ਕਿਉਂ ਨਹੀਂ ਵਧਾਉਂਦੀ? ਉਹ ਕਹਿੰਦਾ ਵੀ ਮੇਰੀ ਕੋਈ ਸਿਫਾਰਿਸ਼ ਨਹੀਂ ਹੈਗੀ, ਜੇ ਮੇਰੀ ਸਿਫਾਰਿਸ਼ ਕਰ ਦੇਣ ਤੇ ਜਿੰਨੀ ਮਰਜ਼ੀ ਲੇਖਣ ਤਨਖਾਹ ਉਨੀ ਤਨਖਾਹ ਹੀ ਉਹਨਾਂ ਨੂੰ ਦੇਣੀ ਪੈਣੀ ਹੈ। ਜੀ ਉਹਨਾਂ ਨੇ ਕਹਿਤਾ 10,000 20,000 25,000 ਜਿੰਨੀ ਮੇਰੀ ਤਨਖਾਹ ਲਾ ਦੇਣ ਉਨੀ ਮਿਲ ਲੈ ਜੇਗੀ ਮੈਨੂੰ। ਕੋਈ ਉੱਥੇ ਇਹ ਨਹੀਂ ਹੈਗਾ ਬੰਦੇ ਦੀ ਕੁਆਲੀਫਿਕੇਸ਼ਨ ਤੇ। ਜਿਹੜੇ ਗੁਰੂ ਰਾਮਦਾਸ ਜਾਂ ਇਹਨਾਂ ਦੇ SGPC ਦੇ ਅੰਡਰ ਜਿਹੜੇ ਸਕੂਲ ਨੇ, MA BEd ਸਕੂਲ ਜਿਹੜੇ ਟੀਚਰ ਨੇ, ਇੰਨਾ ਐਕਸਪੀਰੀਅੰਸ ਹੈ ਉਹਨਾਂ ਦਾ, ਉਹ 10,000 ਤਨਖਾਹ ਲੈ ਰਹੇ ਨੇ। ਜਿਹੜੀਆਂ ਨਰਸਿਸ ਨੇ ਉਹ 10,000 ਤਨਖਾਹ ਲੈ ਰਹੇ ਨੇ, ਤੇ ਜਿਹੜੇ ਅਨਪੜ੍ਹ ਬੰਦੇ ਮੈਨੇਜਰ ਬਣਾਏ ਹੋਏ ਨੇ ਸਿਫਾਰਸ਼ੀ, ਉਹ 50,000 ਤਨਖਾਹ ਲੈ ਰਹੇ ਨੇ। ਜੀ ਸੋ ਬਹੁਤ ਬਹੁਤ ਧੰਨਵਾਦ ਗੁਰਸ਼ਰਨ ਜੀ, ਤੁਸੀਂ ਇਹ ਜਿਹੜਾ ਭਰਤੀ ਦੇ ਬਾਰੇ ਜਿਹੜਾ ਜੀ ਇਹਦੇ ਸਕੈਂਡਲ ਦੇ ਬਾਰੇ ਤੁਸੀਂ ਇਹ ਵੀ ਦੱਸ ਰਹੇ ਆ। ਜੀ ਜੀ ਮੈਂ ਥੋੜਾ ਦੱਸਣਾ ਚਾਹੁੰਦਾ ਜੀ ਗੁਰਸ਼ਰਨ ਜੀ ਨੂੰ। ਜੀ ਜੀ ਜਸਵੀਰ ਜੀ, ਇਹਦੇ ਵਿੱਚ ਮੈਨੇਜਰ ਨੇ ਆਪਣੇ ਮੱਕੜ ਨੇ ਆਪਣਾ ਇੱਕ ਜਿਹੜਾ ਨਾ PA ਮਨਜੀਤ ਸਿੰਘ ਨੂੰ ਰੱਖਿਆ ਜੀ। ਅੱਛਾ ਜੀ। ਮਨਜੀਤ ਸਿੰਘ ਦੀ ਮੈਂ 31 ਦਸੰਬਰ 2012 ਨੂੰ ਸਟੋਰੀ ਛਾਪੀ ਸੀ, ਇੱਕ ਮੈਨੂੰ ਕਿਸੇ ਆਦਮੀ ਦੀ ਚਿੱਠੀ ਆਈ ਸੀ ਫਾਜ਼ਿਲਕਾ ਤੋਂ। ਅੱਛਾ ਜੀ। ਔਰ ਉਸਨੇ ਉਹ ਭਰਤੀ ਸਕੈਂਡਲ ਪੂਰਾ ਬੇਦਖਲ ਕੀਤਾ ਸੀ ਕਿ ਉਹ ਸਟੋਰੀ ਛਾਪੀ ਜੀ। ਸਟੋਰੀ ਤੇ ਮੱਕੜ ਨੇ ਬਾਅਦ ਨੂੰ ਗਰਮਾ ਸਰਦੀ ਵੀ ਕੀਤੀ ਵੀ ਤੂੰ ਇਹ ਕੁਛ ਕਰਦਾ, ਮਤਲਬ ਉੱਥੇ ਉਹ ਜਿਹੜੀਆਂ ਟੀਚਰ ਦੀ ਟ੍ਰਾਂਸਫਰ ਕਰਦਾ ਉਹਨਾਂ ਦੇ ਟਾਈਮ ਤੋਂ ਬਾਅਦ ਕੱਲੀ ਕਿਸੇ ਨੂੰ ਆਪਣੇ ਕਮਰੇ 'ਚ ਬਿਠਾ ਛੱਡਦਾ ਸੀ। ਬੜੀ ਸਾਰਾ ਕੁਛ ਲਿਖਿਆ ਸੀ ਇਹਦੇ ਵਿੱਚ। ਜੀ ਜੀ। ਅੱਜ ਵੀ ਕੋਈ ਬੰਦਾ ਤੁਹਾਡਾ ਵਾਕਫ ਬਗੈਰ ਤੁਸੀਂ ਸਵਾਈ ਸਿਰਫ ਭਰਤੀ ਕਰਾਉਣਾ ਤੇ ਰੁਪਈਆ 10,000 ਕੇ ਭੇਜੋ, ਤੁਹਾਡਾ ਬੰਦਾ ਭਰਤੀ ਹੋ ਜਾਏਗਾ। ਅੱਛਾ ਜੀ। ਜਿਹੜੀ ਗੱਲ ਗੁਰਸ਼ਰਨ ਜੀ ਨੇ ਕਹੀ ਆ, ਜਿਹੜਾ ਮੈਨੇਜਰ ਆ ਉਹ 10 ਪੜ੍ਹਿਆ ਵਾ ਤੇ ਜਿਹੜਾ ਇੱਕ ਕਲਰਕ ਆ ਉਹ ਡਬਲ MA ਆ। ਉਹਦੀ 30 ਸਾਲ ਦੀ ਸਰਵਿਸ ਉਹ ਪ੍ਰਮੋਟ ਇਸ ਕਰਕੇ ਨਹੀਂ ਹੋਇਆ ਕਿ ਉਹਦੀ ਸਿਫਾਰਿਸ਼ ਕਿਸੇ ਜਥੇਦਾਰ ਦੀ ਨਹੀਂ ਹੈਗੀ। ਅੱਛਾ ਜੀ। ਲੇਕਿਨ ਜੇ ਕਿਤੇ ਉਹ ਪੜ੍ਹੇ ਲਿਖੇ ਬੰਦੇ ਅੱਗੇ ਆ ਜਾਣ, ਮੈਂ ਇਹਨਾਂ ਨੂੰ ਮੇਰੀ ਮੱਕੜ ਸਾਹਿਬ ਨਾਲ ਗੱਲ ਹੋਈ ਸੀ, ਮੈਂ ਇਹਨਾਂ ਨੂੰ ਕਿਹਾ ਜੀ ਤੁਸੀਂ ਆਪਣੇ ਪ੍ਰਕਰਮਾਂ ਦੇ ਵਿੱਚ ਬੰਦੇ ਪੜ੍ਹੇ ਲਿਖੇ, ਬੇਸ਼ੱਕ ਉਹਨਾਂ ਨੂੰ 50,000 ਰੁਪਏ ਤਨਖਾਹ ਦੇਣੀ ਪਵੇ, 8 ਆਪਣੇ ਗਾਈਡ ਰੱਖੋ।
ਅੱਛਾ ਜੀ। ਜਿਹਨੇ ਆਪਣੇ ਗੱਲ 'ਚ ਗਾਈਡ ਲਿਖ ਕੇ ਪਾਇਆ ਹੋਵੇ ਤੇ ਜੋ ਕਿ ਬੰਦਾ ਪੁੱਛਦਾ ਉਹ ਪਹਿਲਾਂ ਉਹਨੂੰ ਫਤਿਹ ਬੁਲਾਵੇ ਤੇ ਫਿਰ ਦੱਸੇ ਉਹਨੂੰ। ਜੀ ਜੀ ਜੀ। ਇਹਨਾਂ ਨੇ ਕਿਹਾ ਜਿਸ ਨੂੰ ਬੰਦੇ ਮਿਲ ਨਹੀਂ ਰਹੇ। ਮੈਂ ਫਿਰ ਜਿਹੜੇ ਸੀ ਕੁਝ ਜਿਹੜੇ ਸਾਬਕਾ ਫੌਜੀ ਸੀ ਉਹ ਇਕੱਠੇ ਕੀਤੇ, ਉਹਨਾਂ ਨੇ ਮਿਲਾਇਆ ਇਹਨਾਂ ਨੂੰ, ਤਿਆਰ ਤਾਂ ਆਪਣੀ ਬੇਸੀ ਇਹਨਾਂ ਨੇ ਫ੍ਰੀ ਸੇਵਾ ਕਰਨ ਨੂੰ ਤਿਆਰ ਹੈਗੇ ਫੁੱਲ ਟਾਈਮ ਦਿਓ ਜੀ। ਜਥੇਦਾਰ ਸਾਹਿਬ ਨੂੰ ਮਿਲਾਇਆ ਲੇਕਿਨ ਕੱਖ ਨਹੀਂ ਕੀਤਾ, ਕਿਉਂਕਿ ਇਹਨਾਂ ਨੂੰ ਇਹ ਪਤਾ ਵੀ ਜੇ ਇਹਨਾਂ ਨੂੰ ਇਹ ਲੋਕ ਜਾਗਰੂਕ ਹੋਏ ਸਾਨੂੰ ਕਿਹਨੇ ਪੁੱਛਣਾ ਮੁੜ ਕੇ। ਜੀ ਜੀ। ਤੇ ਮੇਰਾ ਕਹਿਣ ਤੋਂ ਭਾਵ ਵੀ ਲੋਕੀ ਫ੍ਰੀ ਸੇਵਾ ਕਰਨ ਨੂੰ ਉਹ ਵੀ ਨਹੀਂ ਕਰਨ ਦਿੰਦੇ, ਉਹਨਾਂ ਨੂੰ ਸ਼ਰਧਾ ਨਾਲ ਕਰਦਾ ਵਾ ਜੀ। ਤੇ ਮੇਰਾ ਕਹਿਣ ਤੋਂ ਭਾਵ ਜੇ ਮੈਂਜਨ ਤੁਸੀਂ 50,000 ਜਾਂ 70,000 ਸੈਲਰੀ ਦਿੰਦੇ, ਘੱਟੋ ਘੱਟ ਕੁਆਲੀਫਿਕੇਸ਼ਨ ਪੂਰੀ ਹੋਵੇ, ਕੁਆਲੀਫਿਕੇਸ਼ਨ ਪੂਰੀ ਹੋਣੀ ਚਾਹੀਦੀ ਜੀ। ਬਿਲਕੁਲ। ਤੇ ਜਥੇਦਾਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਗੱਲ ਦੇ ਉੱਤੇ? ਤੁਸੀਂ ਉਸ ਸਿਸਟਮ ਦੇ ਵਿੱਚ ਤੁਸੀਂ ਆਪ ਉਸ ਨੂੰ ਬਿਲਕੁਲ ਲਾਗਿਓਂ ਦੇਖਿਆ, ਤੁਸੀਂ ਕੀ ਦੇਖਦੇ ਨੇ? ਦੇਖੋ ਜੀ, ਇੱਥੇ ਉਹ ਕਹਿੰਦੇ ਨੇ ਤੰਦ ਨਹੀਂ ਤਾਣੀ ਵਿਗੜੀ ਹੋਈ ਆ। ਇਹਦੇ ਤੁਸੀਂ ਕਿਸੇ ਪਾਸਿਓਂ ਦੇਖ ਲਓ, ਕਰਪਸ਼ਨ ਹੀ ਕਰਪਸ਼ਨ ਆ। ਮੈਂ ਤਾਂ ਇੱਥੋਂ ਤੱਕ ਸਟੇਜਾਂ ਤੇ ਗੱਲ ਕਰਦਾ ਹਾਂ ਕਿ ਇਹਨਾਂ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਨਾਲੋਂ ਪੁਰਾਣੇ ਮਹੰਤ ਜਿਹੜੇ ਮਸੰਦ ਕਹਿ ਕੇ ਅਸੀਂ ਕੱਢੇ ਆ ਇੱਥੋਂ, ਉਹ ਚੰਗੇ ਸੀ। ਉਹਨਾਂ ਦੇ ਵਿੱਚ ਤੇ 10-5% ਵਿਭਚਾਰੀ ਤੇ ਸ਼ਰਾਬੀ ਹੁੰਦੇ ਸੀ, ਜਿਹੜੇ ਲੋਕੇ ਸ਼ਰਾਬ ਪੀਂਦੇ ਸੀ ਤੇ ਲੋਕੇ ਵਿਭਚਾਰ ਕਰਦੇ ਸੀ, ਪਰ ਗੁਰੂ ਘਰ ਦੀਆਂ ਜਾਇਦਾਦਾਂ ਬਣਾਉਂਦੇ ਸੀ। ਤੇ ਗੁਰੂ ਘਰ ਦੀਆਂ ਉਹਨਾਂ ਦੀਆਂ ਜਾਇਦਾਦਾਂ ਬਣਾਈਆਂ ਅੱਜ ਤੱਕ ਚੱਲਣ ਡੀਆਂ। ਇਹਨਾਂ ਨੇ ਕੋਈ ਨਵੀਂ ਜਾਇਦਾਦ ਨਹੀਂ ਬਣਾਈ। ਇੰਨੇ ਪੈਸੇ ਨਾਲ ਜਦੋਂ ਮੱਥਾ ਟਿਕਾਈ ਇੰਨਾ ਜ਼ਿਆਦਾ ਵੱਧ ਗਿਆ, ਸਾਡੇ ਕੋਲ ਬਜਟ ਵੱਧ ਗਿਆ। ਤੇ ਉਹ ਜਿਹੜੇ ਮਸੰਦ ਸੀਗੇ ਉਹਨਾਂ 'ਚ 15% ਮਾੜੇ ਹੋਣਗੇ ਤੇ ਮਾੜੇ ਕਰਮ ਕੀਤੇ ਉਹਨਾਂ ਨੇ, ਤੇ ਉਹਨਾਂ ਕਰਕੇ ਅਸੀਂ ਉਹਨਾਂ ਨੂੰ ਕੁੱਟ ਕੇ ਕੱਢ ਦਿੱਤਾ। ਪਰ ਅੱਜ ਤੇ 15% ਚੰਗੇ ਸਿੱਖ ਹੋਣਗੇ ਜਿਹੜੇ ਮੈਂਬਰ ਹੋਣਗੇ ਇਹਨਾਂ 'ਚ, ਜਾਂ ਇਹਨਾਂ ਦੇ ਮੁਲਾਜ਼ਮ ਹੋਣਗੇ। 15% ਵੱਧ ਤੋਂ ਵੱਧ ਚੰਗੇ ਗੁਰਸਿੱਖ ਹੋਣਗੇ। ਤੇ ਬਾਕੀਆਂ ਦਾ ਸਾਰਿਆਂ ਦਾ ਇਹੋ ਹਾਲ ਆ ਵੀ ਤੁਸੀਂ ਦਿੱਲੀ ਦੇ ਵਿੱਚ ਇਲੈਕਸ਼ਨ ਹੋਈ, ਪੰਜਾਬ 'ਚ ਹੋਈ, ਤੁਸੀਂ ਹਰ ਵਾਰੀ ਦੇਖੋਗੇ ਦਿੱਲੀ ਦੇ ਵਿੱਚ 46 ਹਲਕੇ ਨੇ। 46 ਹਲਕਿਆਂ 'ਚ ਇੱਕ ਹਲਕੇ 'ਚ 3 ਮੈਂਬਰ ਘੱਟੋ ਘੱਟ ਖੜੇ ਸੀ ਤੇ 1.25 ਲੱਖ ਦੀ ਲੱਖ ਦੀ ਇੱਕ ਮੈਂਬਰ ਨੇ ਰੋਜ਼ ਸ਼ਰਾਬ ਪਿਆਈ ਉੱਥੇ। ਤੇ ਇੱਕ ਮਹੀਨਾ ਲਗਾਤਾਰ 1.5 ਕਰੋੜ 2 ਕਰੋੜ ਦੀ ਰੋਜ਼ ਸ਼ਰਾਬ ਪਿਲਾਈ ਇੱਥੇ ਦਿੱਲੀ ਦੇ ਵਿੱਚ ਸਿੱਖਾਂ ਨੂੰ। ਅੰਮ੍ਰਿਤਪਾਨ ਜਿਹੜਾ ਇੱਕ ਹਲਕੇ ਦੀ ਗਿਣਤੀ ਨੂੰ ਅਜੇ ਤੱਕ ਨਹੀਂ, ਇਹ ਪ੍ਰਬੰਧਕ ਕਮੇਟੀ ਜਦੋਂ ਦੀ ਬਣੀ ਉਦੋਂ ਦੀ ਅੱਜ ਤੱਕ ਨਹੀਂ ਕਰਵਾ ਪਾਈ, ਪਰ ਸ਼ਰਾਬੀ ਇਹਨਾਂ ਨੇ ਮਹੀਨੇ 'ਚ ਸਾਰੀ ਦਿੱਲੀ ਨੂੰ ਕਰਤਾ। ਬਿਲਕੁਲ। ਤੇ ਉਹ ਜਿਹੜੇ ਆ ਮੈਂਬਰ ਬਣ ਕੇ ਅੱਜ ਇੱਥੇ ਬੈਠੇ ਨੇ, ਉਹ ਕਿਹਦੀ ਰਖਵਾਲੀ ਕਰ ਰਹੇ ਨੇ? ਉਹਨਾਂ ਨੇ ਕੀ ਗੁਰੂ ਘਰ ਨੂੰ ਕਮਾ ਕੇ ਦਿੱਤਾ ਜਾਂ ਉਹਨਾਂ ਦੀ ਸੇਵਾ ਕੀਤੀ? ਉਹ ਸਾਰਾ ਕੁਛ ਜਾਇਦਾਦਾਂ ਖਰਾਬ ਹੋ ਰਹੀਆਂ ਨੇ। ਪਰ 20,000 ਏਕੜ ਜ਼ਮੀਨ ਆ ਜਿਹੜੀ ਵਾਹੀ ਯੋਗ ਆ, ਉਹ ਢੇਲਾ ਨਹੀਂ ਆ ਰਿਹਾ, ਉਲਟਾ ਨੁਕਸਾਨ ਜਾ ਰਹੀ ਆ। ਜਦ ਕਿ ਜ਼ਿਮੀਂਦਾਰ ਭਰਾ ਚੰਗੀ ਤਰ੍ਹਾਂ ਜਾਣਦੇ ਕਿ 40,000 ਰੁਪਇਆ ਠੇਕਾ ਘੱਟੋ ਘੱਟ ਜ਼ਮੀਨ ਦਾ ਆਮ ਲੋਕ ਲੈ ਰਹੇ ਨੇ ਜੀ ਇੱਕ ਸਾਲ ਦਾ। ਜੀ ਬਿਲਕੁਲ। 20,000 ਏਕੜ ਜਿਹੜੀ ਜ਼ਮੀਨ ਆ ਉਹ ਆਪਣੇ ਚਾਪਲੂਸ ਅਕਾਲੀਆਂ ਨੂੰ ਇਹਨਾਂ ਨੇ ਟਕਿਆਂ ਤੇ ਭਾਅ ਤੇ ਦਿੱਤੀ ਹੋਈ ਆ ਤੇ ਲੀਜ਼ ਤੇ ਦਿੱਤੀ ਹੋਈ ਆ। ਹੋਰ ਤਾਂ ਹੋਰ ਬਾਦਲ ਸਾਹਿਬ ਨੇ ਆਪ 27 ਏਕੜ ਜ਼ਮੀਨ ਲੀਜ਼ ਤੇ ਲਈ ਆ। ਮਾਰਕੰਡਾ ਜਿੱਥੇ ਇੰਸਟੀਚਿਊਟ ਬਣ ਰਿਹਾ, ਇੰਸਟੀਚਿਊਟ ਜਿਹੜਾ ਮੀਰੀ ਪੀਰੀ ਬਣ ਰਿਹਾ, ਉਹ ਬਾਦਲ ਸਾਹਿਬ ਦੀ ਡਾਇਰੈਕਸ਼ਨ 'ਚ ਬਣ ਰਿਹਾ। ਪੈਸਾ ਕਮੇਟੀ ਦਾ ਲੱਗ ਰਿਹਾ। 20 ਕਰੋੜ ਰੁਪਇਆ ਕਮੇਟੀ ਨੇ ਕਰਜ਼ਾ ਲਿਆ ਬੈਂਕ ਤੋਂ ਤੇ 69 ਲੱਖ ਰੁਪਇਆ ਸਾਲਾਨਾ ਉਹਦਾ ਵਿਆਜ ਦੇ ਰਹੀ ਆ। ਤੇ ਜ਼ਮੀਨ ਗੁਰੂ ਘਰ ਦੀ 27 ਏਕੜ ਜਿਹੜੀ ਇੱਕ ਮੁਸਲਮਾਨ ਭਰਾ ਨੇ ਜ਼ਮੀਨ ਦਾਨ ਕੀਤੀ 27 ਏਕੜ, ਉਹ 'ਚ 24 ਏਕੜ ਜਿਹੜੀ ਆ ਬਾਦਲ ਸਾਹਿਬ ਨੇ ਲੀਜ਼ ਦੇ ਉੱਤੇ 99 ਸਾਲ ਦੀ ਲੀਜ਼ ਤੇ ਮੱਕੜ ਤੋਂ ਲਿਖਵਾ ਲਈ। ਜ਼ਮੀਨ ਗੁਰੂ ਘਰ ਦੀ, ਪੈਸਾ ਗੁਰੂ ਘਰ ਦਾ, ਕਰਜ਼ਾਈ ਗੁਰੂ ਘਰ ਤੇ ਮਾਲਕ ਬਾਦਲ ਸਾਹਿਬ, ਰਸਮ ਦੀ ਲੀਡ ਅਨੁਸਾਰ। ਤੇ ਪਿੱਛੇ ਜੇ ਇੱਕ ਇਹ ਅਸੈਂਬਲੀ ਦੇ ਵਿੱਚ ਕੁਐਸਚਨ ਪੁੱਟ ਕੀਤਾ ਚੌਟਾਲਾ ਨੇ ਕਿ ਸਿੱਖਾਂ ਦਾ ਇੰਸਟੀਚਿਊਟ ਨਹੀਂ, ਮਾਨਤਾ ਨਹੀਂ ਦਿੱਤੀ ਜਾ ਰਹੀ, ਹਰਿਆਣਾ ਸਰਕਾਰ ਬੇਵਫਾਈ ਕਰ ਰਹੀ ਹੈ ਜਾਂ ਪੱਖਪਾਤ ਕਰ ਰਹੀ ਹੈ। ਉਹਨਾਂ ਨੇ ਜਵਾਬ ਇਹ ਦਿੱਤਾ ਕਿ ਅਸੀਂ ਕਿਸੇ ਸੰਸਥਾ ਨੂੰ ਮਨਾ ਨਹੀਂ ਕੀਤਾ, ਵਿਅਕਤੀ ਨੂੰ ਮਨਾ ਕੀਤਾ। ਕੋਈ ਵੀ ਸੰਸਥਾ ਇੱਥੇ ਇੰਸਟੀਚਿਊਟ ਬਣਾਏ ਅਸੀਂ ਬਣਾਉਣ ਨੂੰ ਇਜਾਜ਼ਤ ਦਿਆਂਗੇ। ਉਹਨਾਂ ਕਿਹਾ ਜੀ ਇਹ ਸਿੱਖਾਂ ਦੀ, ਉਹ ਕਹਿੰਦੇ ਸਿੱਖਾਂ ਦੀ ਨਹੀਂ, ਗੁਰਦੁਆਰੇ ਦੀ ਜ਼ਮੀਨ ਜ਼ਰੂਰ ਆ, ਗੁਰਦੁਆਰੇ ਦਾ ਪੈਸਾ ਜ਼ਰੂਰ ਆ ਕਮੇਟੀ ਦਾ, ਪਰ ਇਹਦਾ ਮਾਲਕ ਡੀਡ ਜਿਹੜੀ ਆ ਉਹਦੇ ਅਨੁਸਾਰ ਪ੍ਰਕਾਸ਼ ਸਿੰਘ ਬਾਦਲ ਆ ਜੀ। ਜਿਹੜਾ ਟਰਸਟ ਆ ਉਹਦਾ ਮਾਲਕ ਪ੍ਰਕਾਸ਼ ਸਿੰਘ ਬਾਦਲ ਆ। ਇਹਨਾਂ ਦੀ ਭੁੱਖ ਪਤਾ ਨਹੀਂ ਕਦੋਂ ਨਿਕਲੂਗੀ। ਇੱਥੇ ਤੁਸੀਂ ਕਰਪਸ਼ਨ ਦੀ ਗੱਲ ਕਰਦੇ, 250 ਮੁਲਾਜ਼ਮ ਜਿਹੜਾ ਉਹ ਇਹਨਾਂ ਲੀਡਰਾਂ ਦੇ ਘਰਾਂ 'ਚ ਨਾਲੇ ਰੋਟੀ ਬਣਾ ਰਿਹਾ, ਲਾਂਗਰੀ ਪੜ ਕੇ, ਨਾਲੇ ਇਹਨਾਂ ਦੇ ਨਿਆਣੇ ਖਿਡਾਉਣ ਡਿਆ, ਸੇਵਾਦਾਰ ਪੜ ਕੇ, ਨਾਲੇ ਇਹਨਾਂ ਦੀ ਡਰਾਈਵਰੀ ਕਰ ਰਿਹਾ, ਨਾਲੇ ਇਹਨਾਂ ਦਾ ਗਨਮੈਨ ਬਣ ਕੇ 250 ਮੁਲਾਜ਼ਮ ਇਹਨਾਂ ਦੇ ਲੀਡਰਾਂ ਦੇ ਘਰਾਂ 'ਚ ਅੱਜ ਡਿਊਟੀ ਦੇ ਰਿਹਾ। ਉਹਦਾ ਉਹ ਗੁਰੂ ਰਾਮਦਾਸ ਜੀ ਦੇ ਖਜ਼ਾਨੇ ਤੇ ਬੋਝ ਬਣਿਆ ਹੋਇਆ। ਤੇ ਇੱਥੇ ਇੱਕ ਨਹੀਂ ਦੋ ਨਹੀਂ, ਮੈਂ ਤੁਹਾਨੂੰ ਦੱਸਿਆ ਵੀ ਤਾਣੀ ਵਿਗੜੀ ਪਈ ਆ। ਇੱਥੇ ਕੁਛ ਵੀ ਅਸੀਂ ਜਸਟਿਸ ਨਹੀਂ ਕਰ ਰਹੇ, ਨਾ ਅਸੀਂ
ਵੋਟਾਂ ਪਾਉਣ ਵਾਲੇ ਇਹਨਾਂ ਨੂੰ ਵੋਟਾਂ ਪਾਉਣ ਵਾਲੇ ਤਾਂ ਕੀ ਇੱਥੇ ਮੈਂ ਤੁਹਾਨੂੰ ਹੈਰਾਨ ਹੋ ਜਾਓਗੇ ਗਿਣਤੀ ਦੱਸਾਂ ਤੇ ਜੀ ਇੱਥੇ ਟੋਟਲ 25 ਲੱਖ 27 ਲੱਖ ਪਿਛਲੀ ਕਮੇਟੀ ਚੁਣੀ ਸੀ 23 ਲੱਖ ਸਿੱਖਾਂ ਨੇ ਵੋਟਾਂ ਨੇ ਤੇ ਐਰਕੀ 27 ਲੱਖ ਵੋਟਾਂ ਨੇ ਚੁਣੀ ਹੈ। ਬਾਕੀ ਸਿੱਖ ਕਿੱਥੇ ਗਏ? ਜੀ ਪੰਜਾਬ ਦੇ ਵਿੱਚ 1.5 ਕਰੋੜ ਤੋਂ ਵੱਧ ਸਿੱਖ ਨੇ, ਉਹਨਾਂ ਦੀ ਗਿਣਤੀ ਕਿੱਥੇ ਗਈ? ਜੀ ਪਰ ਉਹ ਨਾ ਵੋਟ ਬਣਾਉਂਦੇ ਨੇ, ਨਾ ਪਾਉਂਦੇ ਨੇ, ਨਾ ਅਮੀਰ ਸਿੱਖ ਬਣਾਉਂਦਾ, ਨਾ ਪੜ੍ਹਿਆ ਲਿਖਿਆ ਸਿੱਖ ਪਾਉਂਦਾ ਤੇ ਜਿਹੜੇ ਪਾਉਂਦੇ ਨੇ ਉਹ ਸ਼ਰਾਬ ਦੀ ਬੋਤਲ ਤੇ ਆਪਣਾ ਫੈਸਲਾ ਦਿੰਦੇ ਨੇ। ਸ਼ਰਾਬ ਦੀ ਬੋਤਲ ਲੈ ਕੇ ਤੇ ਰਾਤ ਨੂੰ ਵੋਟਾਂ ਧੜੇ ਬੱਦੀ ਚਾ ਕੇ ਪਾਉਂਦੇ ਨੇ ਤੇ ਉਹਦੇ ਨਾਲ ਇਹ ਸਾਡਾ ਜਲੂਸ ਨਿਕਲਦਾ ਜਾ ਰਿਹਾ ਜੀ। ਬਿਲਕੁਲ ਸਾਰਾ ਕੁਛ ਇਹ ਸਿਸਟਮ ਬਦਲਣ ਦੀ ਲੋੜ ਆ, ਲੇਕਿਨ ਕੌਮ ਦੇ ਵਿੱਚ ਜਾਗਰਤੀ ਨਹੀਂ ਹੈਗੀ। ਕੌਮ ਸੁੱਤੀ ਪਈ ਆ, ਗਫਲਤੀ ਨਹੀਂ, ਤੇ ਇਹ ਲੁਟੇਰੇ ਲੁੱਟੀ ਜਾ ਰਹੇ ਨੇ, ਉਹਦਾ ਫਾਇਦਾ ਉਠਾ ਰਹੇ। ਤੁਹਾਡੇ ਤੋਂ ਮਾਫੀ ਚਾਹੂੰਗਾ ਕਿਉਂਕਿ ਮੈਂ ਕਿਤੇ ਟਾਈਮ ਦਿੱਤਾ ਹੋਇਆ ਜਾਣਾ। ਜਸਵੀਰ ਸਿੰਘ ਪੱਟੀ ਤੁਹਾਡੇ ਨਾਲ ਪੱਤਰਕਾਰ ਨੇ, ਸਾਰੇ ਮਾਹੌਲ ਦੇ ਵਾਕਫ ਨੇ ਤੇ ਤਕਰੀਬਨ ਜਿਹੜੀ ਵੀ ਜਿੱਥੇ ਕਮੀਆਂ ਪੇਸ਼ੀਆਂ ਉਹ ਤੋਂ ਵਾਕਫ ਨੇ, ਤੁਹਾਨੂੰ ਜਵਾਬ ਦੇ ਜ਼ਰੂਰ ਦੇਣਗੇ ਜੀ। ਬਿਲਕੁਲ ਸੋ ਬਹੁਤ ਬਹੁਤ ਅਸੀਂ ਤੁਹਾਡਾ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੰਜੇ ਜੀ ਮੈਂ ਦੂਸਰੀ ਗੱਲ ਤੁਹਾਡੇ ਨਾਲ ਕਰ ਰਿਹਾ ਸੀ ਜੀ ਦੂਸਰੀ ਗੱਲ ਤੁਹਾਡੇ ਨਾਲ ਕਰ ਰਿਹਾ ਸੀ ਵੀ ਇਸ ਟਾਈਮ ਦੇ ਉੱਤੇ ਜਿਹੜੀ SGPC ਹੈ ਨਾ, ਮੈਂ ਜਿਹੜੀ ਗੱਲ ਭਾਈ ਸਾਹਿਬ ਨੇ ਕੀਤੀ ਨਾ ਸ਼ਰਾਬ ਪਿਲਾਉਣ ਦੀ ਗੱਲ ਜੀ, 2011 ਦੇ ਵਿੱਚ ਜਦੋਂ ਸ਼੍ਰੋਮਣੀ ਕਮੇਟੀ ਦੀ ਚੋਣ ਹੋਈ ਤੇ ਇੱਕ ਮੈਂ ਬੂਥ ਤੇ ਗਿਆ, ਜਾ ਕੇ ਦੇਖਿਆ ਕੀ ਹੁੰਦਾ ਜੀ, ਔਰ 2 ਭਈਏ ਆਏ, ਦਾਰੂ ਪੀਤੀ, ਉਹਨਾਂ ਨੇ ਵੋਟ ਪਾਉਣ ਲੱਗੇ ਹੋ ਜੀ। ਮੈਂ ਉਹਨੂੰ ਪੁੱਛਿਆ ਵੇ ਭਾਈ ਤੂੰ ਵੋਟ ਕਿਵੇਂ ਪਾ ਰਿਹਾ? ਕਹਿੰਦਾ ਸੁਬਾਹ ਜਥੇਦਾਰ ਨੇ 500 रुपया और एक बोतल दी थी पीने के लिए। अच्छा जी। तो मैंने 20 वोट डाले। अच्छा जी। अभी और डालने जा रहा हूँ। अच्छा जी। देखो जी, सो ये जरा तुसी आप अपनी अखी देखिया उन्ना गल कीती। फिर मैं एक होर तन्नू गल दसां जी। एक मलेरकोटले जी कोई मैंबर खड़ा सी ते ओने उत्थे अपनियां मुसलमानां दी वोटां बनातीयां। अच्छा जी। ਇਹਦੇ ਲਈ SGPC ਲਈ ਮੈਂ ਸਹਿਤਾਰੀ ਸਿੱਖ ਹਾਂ ਜੀ। ਅੱਛਾ ਜੀ ਜੀ। ਉਹ ਮੁਸਲਮਾਨ ਲੀਡਰ ਟਾਈਪ ਸੀ ਤੇ ਜਦੋਂ ਵੋਟ ਪਾਉਣ ਗਿਆ ਲਾਈਨ 'ਚ ਲੱਗਾ, ਜਦੋਂ ਵੋਟ ਪਾਉਣ ਲੱਗਾ ਤੇ ਪੁਲਿਸ ਵਾਲਾ ਖੜਾ ਸੀ, ਥਾਣੇਦਾਰ ਸ਼ਰਾਰਤੀ ਪਹਿਲਾਂ ਆਂਦਾ ਜੀ ਮੀਆਂ ਜੀ ਵੋਟਾਂ ਸਿੱਖਾਂ ਦੀਆਂ ਪੈ ਰਹੀਆਂ, ਤੁਸੀਂ ਕਿੱਧਰ ਆਏ ਜੇ ਵੋਟ ਪਾਉਣ ਵਾਸਤੇ? ਹਾਂਜੀ। ਉਹਨੂੰ ਕਿਹਾ ਗਿਆ ਸੀ ਤੂੰ ਕਹਦੀ ਮੈਂ ਸਹਿਤਾਰੀ ਸਿੱਖ। ਹਾਂ ਹਾਂ। ਉਹ ਸਹਿਤਾਰੀ ਭੁੱਲ ਗਿਆ ਜੀ। ਹਾਂ ਹਾਂ। ਉਹ ਕਹਿੰਦਾ ਜੀ ਮੈਂ ਇੱਛਾਧਾਰੀ ਸਿੱਖ। ਗੱਲ ਉਹਦੀ ਬਿਲਕੁਲ ਸਹੀ ਸੀ ਜੀ, ਪਰ ਇੱਛਾ ਨਾਲ ਹੀ ਬਣਿਆ ਸੀ। ਉਹਦੇ ਤੇ ਮੈਂ ਆਰਟੀਕਲ ਲਿਖਿਆ ਸੀ ਬਗੈਰ ਤੌਰ ਤੇ, ਬੜਾ ਪਾਪੂਲਰ ਹੋਇਆ ਸੀ ਉਸ ਟਾਈਮ ਤੇ। ਤੁਹਾਡੇ ਤੇ ਮੇਰੀ ਗੱਲਬਾਤ ਨਹੀਂ ਸੀ, ਬੜਾ ਵਧੀਆ ਆਰਟੀਕਲ ਲਿਖਿਆ ਸੀ ਉਹਦੇ, ਮੈਨੂੰ ਬਾਅਦ ਲੋਕਾਂ ਨੂੰ ਪੜਿਆ ਸੀਗਾ। ਇੱਛਾਧਾਰੀ ਸਿੱਖ ਹੈ ਜੀ। ਸਹਿਜਧਾਰੀ ਤੋਂ ਬਾਅਦ ਇੱਛਾਧਾਰੀ ਵੀ ਆ ਗਏ ਸਾਡੀ ਕੌਮ ਦੇ ਵਿੱਚ। ਫਿਰ ਸਾਡੀ ਕੌਮ ਦਾ ਜਿਹੜਾ ਕੱਲ ਆਰਟੀਕਲ ਮੈਂ ਪੜ੍ਹ ਰਿਹਾ ਸੀ ਪੰਜਾਬੀ ਟ੍ਰਿਬਿਊਨ ਦੇ ਵਿੱਚ, 2060 ਤੇ 2070 ਤੱਕ ਜਾ ਕੇ ਇਹ ਸਭ ਨਾਲ ਸਾਡੇ ਪੰਜਾਬੀ ਬੋਲਣ ਵਾਲੇ ਪੰਜਾਬ ਚੋਂ ਖਤਮ ਹੋ ਜਾਣਗੇ ਜੀ। ਜੀ ਜਿਸ ਹਾਲਾਤ ਦੇ ਕੰਮ ਚੱਲ ਰਿਹਾ ਜੀ ਜੀ ਹਾਲਾਤ ਬਣਦੇ ਜੋ। ਸੋ ਆਪਾਂ ਹਾਂਜੀ, ਆਪਾਂ ਜਸਵੀਰ ਸਿੰਘ ਜੀ ਆਪਾਂ ਅਗਲੇ ਵੀ ਕਾਲਰ ਲਏ ਨੇ, ਕਾਫੀ ਚਿਰ ਤੋਂ ਸਾਡੇ ਨਾਲ ਹੋਲਡ ਤੇ ਨੇ, ਉਹਨਾਂ ਦੀ ਵੀ ਆਪਾਂ ਗੱਲਬਾਤ ਸੁਣਦੇ ਹਾਂ। ਹਰਬੰਸ ਗਿੱਲ ਜੀ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬੰਸ ਜੀ। ਹੈਲੋ। ਹਾਂਜੀ ਗੁਰਬੰਸ ਗਿੱਲ ਜੀ, ਕੀ ਕਹਿਣਾ ਚਾਹੋਗੇ ਤੁਸੀਂ? ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ, ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਫਤਿਹ ਜੀ। ਜੀ ਮੈਂ ਫਤਿਹ ਅੱਜ ਕਰਨੀ ਸੀ ਜੀ। ਥੈਂਕ ਯੂ ਵੈਰੀ ਮਚ ਜੀ, ਮਿਹਰਬਾਨੀ ਜੀ ਬਹੁਤ ਬਹੁਤ। ਤੇ ਆਪਾਂ ਆਪਣੇ ਅਗਲੇ ਜਿਹੜੇ ਕਾਲਰ ਆ ਪ੍ਰੋਫੈਸਰ ਅਵਤਾਰ ਸਿੰਘ ਜੀ, ਉਹਨਾਂ ਦੇ ਨਾਲ ਗੱਲ ਕਰਨਾ ਚਾਹਾਂਗੇ। ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਜੀ। ਵਾਹਿਗੁਰੂ ਜੀ ਕੀ ਫਤਿਹ। ਵਾਹਿ ਫਤਿਹ ਜੀ। ਬਹੁਤ ਹੀ ਅੱਛੀ ਗੱਲ ਹੈ ਵੀਰ ਜੀ, ਜਾਗਰੂਕ ਕਰਨ ਦੇ ਲਈ ਇੱਕ ਬਹੁਤ ਹੀ ਵਧੀਆ ਉਦਮ ਹੈ ਤੁਹਾਡਾ, ਤੁਹਾਨੂੰ ਮੁਬਾਰਕਬਾਦ ਦਿੰਦਾ ਜੀ। ਮਿਹਰਬਾਨੀ ਜੀ। ਮੇਰਾ ਜ਼ਾਤੀ ਤੌਰ ਤੇ ਵਾਹ ਪਿਆ ਸ਼੍ਰੋਮਣੀ ਕਮੇਟੀ ਦੇ 2 ਮੈਂਬਰਾਂ ਦੇ ਨਾਲ, ਜਿਹੜੇ ਅੱਜ ਤੋਂ ਤਕਰੀਬਨ 2 ਸਾਲ ਪਹਿਲਾਂ ਅਮਰੀਕਾ ਦੇ ਵਿੱਚ ਇਸ ਪਰਪਸ ਲਈ ਉਹ ਆਏ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੀੜ ਜਿਹੜੀ ਆ ਉਹ ਨਾਰਥ ਅਮਰੀਕਾ 'ਚ ਕਿੱਥੇ ਛਾਪੀ ਜਾਵੇ ਜੀ। ਨਾਰਥ ਕੈਰੋਲੀਨਾ ਹੋਟਲ ਦੇ ਵਿੱਚ ਅਸੀਂ ਪ੍ਰੋਗਰਾਮ ਰੱਖਿਆ ਤੇ ਉਹਨਾਂ ਦੇ ਟੇਬਲ ਤੇ ਬੈਠਣ ਦਾ ਮੈਨੂੰ ਮੌਕਾ ਮਿਲਿਆ ਆਲਮੋਸਟ 15 ਤੋਂ 20 ਮਿੰਟ ਜੀ। ਤੇ ਤੁਸੀਂ ਯਕੀਨ ਨਹੀਂ ਕਰਨਾ ਕਿ ਜਿਹੜਾ ਬੰਦਾ ਮੈਨੇਜਰ ਦੀ ਜੌਬ ਤੇ ਉਸ ਮੈਂਬਰਾਂ ਨੂੰ ਲੀਡ ਕਰ ਰਿਹਾ ਸੀ, ਉਸ ਬੰਦੇ ਨੂੰ ਮਾਈਕਰੋਫੋਨ ਤੇ 2 ਸ਼ਬਦ ਵੀ ਨਹੀਂ ਬੋਲਣੇ ਆਏ ਜੀ। ਜੀ 2 ਸ਼ਬਦ ਜੀ। ਅਸੀਂ ਇੱਥੋਂ ਗਵਰਨਰ ਬੁਲਾਈ ਹੋਈ ਸੀ, ਅਸੀਂ ਉੱਥੋਂ ਦੇ ਲੋਕਲ ਮੈਂਬਰ ਬੁਲਾਏ ਹੋਏ ਸੀ, ਸੈਨੇਟਰ ਬੁਲਾਏ ਹੋਏ ਸੀਗੇ,
ਐਂਡ ਦੇ ਵਰ ਸੋ ਸਰਪ੍ਰਾਈਜ਼ਡ ਕਿ ਇੱਕ ਬੰਦਾ ਜਿਹੜਾ ਉਸ ਮੈਂਬਰਾਂ ਨੂੰ ਲੀਡ ਕਰ ਰਿਹਾ, ਉਹ ਬੰਦਾ ਮਾਈਕ੍ਰੋਫੋਨ ਤੇ 2 ਸ਼ਬਦ ਅੰਗਰੇਜ਼ੀ ਦੇ ਬੋਲ ਨਹੀਂ ਸਕਦਾ ਸੀ। ਇਸ ਗੱਲ ਦਾ ਮੈਨੂੰ ਦੁੱਖ ਹੋਇਆ। ਦੂਸਰੀਆਂ ਜਿੰਨੀਆਂ ਗੱਲਾਂ ਮੈਂ ਉਹਨਾਂ ਨੂੰ ਪੁੱਛੀਆਂ ਜੀ, ਤੇ ਉਹਨਾਂ ਤੋਂ ਬਾਅਦ ਮੈਂ ਉੱਥੇ ਆਪਣੇ ਜੋ ਸੰਗਤ ਸੀ ਇੱਥੋਂ ਗਏ ਸੀ ਸਾਊਥ ਅਫਰੀਕਾ, ਮੈਂ ਉਹਨਾਂ ਨੂੰ ਇਹ ਕਹਿ ਦਿੱਤਾ ਸੀਗਾ ਕਿ ਪ੍ਰੋਬੇਬਲੀ ਇਹਨਾਂ ਦਾ ਜੋ ਇੱਕੋ ਮੰਤਵ ਹੈ ਕਿ ਅਮਰੀਕਾ ਕੈਨੇਡਾ ਦੀ ਸੈਰ ਕਰਨੀ, ਔਰ ਸੈਰ ਕਰਨ ਤੋਂ ਬਾਅਦ ਜਾ ਕੇ ਆਪਣੀ ਕੁਰਸੀਆਂ ਤੇ ਬਹਿ ਜਾਣਾ। ਔਰ ਤੁਸੀਂ ਯਕੀਨ ਕਰਿਓ, ਮੈਂ ਅੱਜ ਕਹਿ ਰਿਹਾ 2 ਸਾਲਾਂ ਬਾਅਦ ਉਹੀ ਕੁਛ ਹੋਇਆ ਜੋ ਮੈਂ ਉੱਥੇ ਕਿਹਾ ਸੀਗਾ। ਜੀ ਜੀ ਜੀ। ਨਾ ਕੋਈ ਉਹਨਾਂ ਨੇ ਆਪਣੀ ਰਿਪੋਰਟ ਪੇਸ਼ ਕੀਤੀ, ਨਾ ਕਿਸੇ ਗੁਰਦੁਆਰੇ ਨੂੰ ਵਾਪਸ ਕਾਲ ਕੀਤੀ, ਨਾ ਉਹਨਾਂ ਨੇ ਦੱਸਿਆ ਕਿ ਕਿੱਥੇ। ਤੁਸੀਂ ਮੈਨੂੰ ਦੱਸੋ ਵੀ ਨਾਰਥ ਅਮਰੀਕਾ ਦੇ ਵਿੱਚ, ਪੂਰੇ ਨਾਰਥ ਅਮਰੀਕਾ 'ਚ ਉਹਨਾਂ ਨੂੰ ਕੋਈ ਇੱਕ ਵੀ ਜਗ੍ਹਾ ਨਹੀਂ ਲੱਭੀ। ਜੀ ਜੀ ਜੀ। ਕਿ ਨਾਰਥ ਕਰਨ ਸਰਦਾਰ ਸੁਰਜੀਤ ਸਿੰਘ ਰੰਧਾਵਾ ਨੇ ਆਪਣੀ ਜ਼ਮੀਨ ਤੱਕ ਉਹਨਾਂ ਨੂੰ ਆਪਣੇ ਉੱਥੇ ਦਾਨ ਕਰਨ ਦਾ, ਉੱਥੇ ਉਸੇ ਹੋਟਲ ਦੇ ਵਿੱਚ ਹੀ ਉਹਨਾਂ ਨੇ ਆਪਣੇ ਹੁਕਮ ਕਰ ਦਿੱਤਾ ਸੀ, ਐਲਾਨ ਕਰ ਦਿੱਤਾ ਸੀ। ਠੀਕ ਹੈ, ਮੇਰੀ ਜ਼ਮੀਨ ਜੀ ਰਾਈਟ ਵੇ ਤੁਹਾਨੂੰ ਉਪਲਬਧ ਹੈ। ਮੈਂ ਮੁਬਾਰਕਬਾਦ ਦਿੰਦਾ ਜਸਪੀਰ ਭੱਟੀ ਭਾਜੀ ਨੂੰ ਤੇ ਰਣਜੀਤ ਸਿੰਘ ਜੀ, ਜਿਨ੍ਹਾਂ ਨੇ ਇੰਨੀ ਵਧੀਆ ਗੱਲ ਕਿਸੇ ਸਿੱਖ ਲੀਡਰ ਦੇ ਮੂੰਹੋਂ ਮੈਂ ਫਸਟ ਟਾਈਮ ਸੁਣੀ ਆ ਕਿ ਅੰਨੀ ਸ਼ਰਧਾ ਦੀ ਬਜਾਏ ਆਪਣਾ ਜਿਹੜਾ ਪੈਸਾ ਕਿਸੇ ਐਜੂਕੇਸ਼ਨ ਦੀ ਖਾਤਰ, ਕਿਸੇ ਗਰੀਬ ਦੀ ਖਾਤਰ, ਕਿਸੇ ਸੰਸਥਾ ਦੀ ਖਾਤਰ, ਆਪਣੇ ਪਿੰਡ ਦੇ ਸਕੂਲ ਦੀ ਖਾਤਰ, ਆਪਣੇ ਪਿੰਡ ਦੇ ਕਿਸੇ ਸਕੂਲ ਦੇ ਬੱਚੇ ਦੀ ਖਾਤਰ ਖਰਚੋ, ਤੇ ਪ੍ਰਮਾਤਮਾ ਸ਼ਾਇਦ ਉਸ ਚੰਦੋਏ ਦੇ ਦਾਨ ਨਾਲੋਂ ਕਿਤੇ ਜ਼ਿਆਦਾ ਖੁਸ਼ ਹੋਊਗਾ। ਜੀ ਮਿਹਰਬਾਨੀ ਅਵਤਾਰ ਸਿੰਘ। ਮੈਂ ਤੁਹਾਡੀ ਨੌਲੇਜ ਵਾਧਾ ਕਰਨ ਲੱਗਾ। ਮੇਰੀ ਪਿੱਛੇ ਜੇ ਕੈਨੇਡਾ 'ਚ ਗੱਲ ਸ਼ਾਇਰੀ ਹੋਈ ਸੀ ਰੰਗਲਾ ਪੰਜਾਬ ਦੇ ਉੱਤੇ, ਉਹਦੇ ਵਿੱਚ ਵੀ ਮੈਂ ਇਹ ਗੱਲ ਕਹੀ ਸੀਗੀ ਵੀ ਸਾਨੂੰ ਵੱਧ ਤੋਂ ਵੱਧ ਜਿਹੜੇ ਆਪਣੇ ਸਿੱਖ ਬੱਚਿਆਂ ਵਾਸਤੇ ਸਕੂਲ ਖੋਲ੍ਹਣੇ ਚਾਹੀਦੇ ਆ। ਬਿਲਕੁਲ ਜੀ, ਬਿਲਕੁਲ। ਸਾਡੇ ਸਕੂਲ ਸਭ ਤੋਂ ਵੱਡੇ ਮੰਦਿਰ ਨੇ, ਵੱਡੇ ਗੁਰਦੁਆਰੇ ਨੇ। ਜਦੋਂ ਸਾਡੇ ਬੱਚੇ ਪੜ੍ਹੇ ਲਿਖੇ ਹੋ ਜਾਣਗੇ ਤੇ ਮੇਰੇ ਖਿਆਲ ਸਿੱਖੀ ਦੇ ਵਿੱਚ ਪ੍ਰਚਾਰ ਵੀ ਵਧੇਗਾ, ਸਭ ਕੁਝ ਵਧੇਗਾ। ਪੈਸੇ ਦੀ ਕੋਈ ਗੱਲ ਨਹੀਂ, ਕਿਉਂ ਸਾਡਾ ਵਿਰਸਾ ਵੀ ਅਮੀਰ, ਸਿੱਖ ਵੀ ਅਮੀਰ, ਸਾਡਾ ਸੱਭਿਆਚਾਰ ਵੀ ਅਮੀਰ, ਸਿੱਖਾਂ ਦਾ ਸਭ ਕੁਝ ਅਮੀਰ ਹੈ ਜੀ। ਇਸ ਦੇ ਵਿੱਚ ਇਸ ਵੇਲੇ ਖੇਤੀ ਨੂੰ ਸਭ ਕੁਝ ਜਿਹੜੇ ਉਹ ਲੱਗੇ ਚੋਰ ਲੱਗੇ ਨੇ, ਉਹਨਾਂ ਤੋਂ ਸਾਨੂੰ ਬਚਾਉਣਾ ਪਊਗਾ ਆਪਣੀ ਜਨਰੇਸ਼ਨ ਨੂੰ। ਜੇ ਨਾ ਬਚਾਇਆ ਤੇ ਸਾਡੇ ਲਈ ਹੋਰ ਮੁਸ਼ਕਲ ਹੋਏਗੀ ਜੀ। ਬਿਲਕੁਲ ਜੀ। ਸੋ ਮਿਹਰਬਾਨੀ ਪ੍ਰੋਫੈਸਰ ਅਵਤਾਰ ਸਿੰਘ ਜੀ। ਥੈਂਕ ਯੂ ਭਾਜੀ। ਸਤਿ ਸ਼੍ਰੀ ਅਕਾਲ ਜੀ। ਸੋ ਜਸਬੀਰ ਸਿੰਘ ਜੀ, ਜਿਹੜੇ ਆ ਜੀ ਤੁਸੀਂ ਅੱਜ ਸਮਾਂ ਕੱਢ ਕੇ ਜਿਹੜੀਆਂ ਇੰਨੀਆਂ ਜਿਹੜੀਆਂ ਗੱਲਾਂ ਦਾ ਦੱਸਿਆ, ਜਥੇਦਾਰ ਰਣਜੀਤ ਸਿੰਘ ਜੀ ਜਿਹੜੀਆਂ ਗੱਲਾਂ ਦਾ ਦੱਸ ਕੇ ਗਏ ਆ, ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਦ ਵੀ ਕੋਈ ਵੀ ਇੱਦਾਂ ਦੀ ਜਿਹੜੀ ਆ ਖਬਰ ਕੋਈ ਆਵੇਗੀ ਤੇ ਉਹ ਜ਼ਰੂਰ ਅਸੀਂ ਆਪਣੇ ਜਿਹੜੇ ਸਰੋਤਿਆਂ ਤੱਕ ਪੰਜਾਬੀ ਰੇਡੀਓ ਇੱਕ ਹੋਰ ਸਾਂਝੀ ਕਰਨਾ ਚਾਹੁੰਦਾ, ਸ਼ਾਇਦ ਉਹ ਨਹੀਂ ਪੜ੍ਹੀ ਤੁਸੀਂ ਮੇਰੀ ਸਟੋਰੀ। ਜੀ ਜੀ ਜ਼ਰੂਰ ਦੱਸੋ ਜੀ। ਇਹ ਆ ਜੀ ਸ਼ਹੀਦੀ ਯਾਦਗਾਰ ਬਣ ਗਈ ਹੈ ਜੀ। ਉਹਦੀਆਂ ਚਾਬੀਆਂ ਵੀ ਅਸੀਂ ਵੀ ਸੌਂਪ ਦਿੱਤੀਆਂ, ਬਹੁਤ ਅੱਛਾ ਕੀਤਾ, ਯਾਦਗਾਰ ਬਣ ਗਈ, ਕੋਈ ਗੱਲ ਨਹੀਂ ਜੀ। ਉਹ ਸ਼ਹੀਦੀ ਯਾਦਗਾਰ ਤੋਂ ਬਾਅਦ ਇੱਕ ਇਤਿਹਾਸ ਲਿਖਣਾ ਜਿਹੜਾ ਬਾਹਰ ਉਹਦਾ ਜ਼ਰੂਰੀ ਸੀ ਵੀ ਯਾਦਗਾਰ ਕਿਹਨਾਂ ਦੀ ਯਾਦਗਾਰ 'ਚ ਬਣੀ ਹੈ। ਹਾਂਜੀ ਹਾਂਜੀ ਜੀ। ਉਹ ਬਾਬਾ ਹਰਨਾਮ ਸਿੰਘ ਧੁੰਮਾ ਜੀ ਨੇ ਯਾਦਗਾਰ ਦੇ ਬਾਅਦ ਜਿਹੜਾ ਸੀ ਇੱਕ ਬੋਲ ਲਿਖ ਕੇ ਲਾਤਾ ਅੰਗਰੇਜ਼ੀ, ਹਿੰਦੀ, ਪੰਜਾਬੀ ਦੇ ਵਿੱਚ ਵੀ ਇਹ ਯਾਦਗਾਰ ਕਿਹਨਾਂ ਦੇ ਵਿੱਚ ਬਣੀ ਹੈ। ਲੇਕਿਨ ਮੈਂ ਇਹ ਗੱਲ ਨੂੰ ਕਹੂੰਗਾ ਜੀ ਕਿ ਜੇ ਉਹਨਾਂ ਕੇਂਦਰ ਦੀ ਕਾਂਗਰਸ ਸਰਕਾਰ ਨੂੰ ਅਪਾਇੰਟਮੈਂਟ ਕੀਤਾ ਵੀ ਉਹਦੀ ਜਗ੍ਹਾ ਤੇ ਹਜਮਲਾ ਹੋਇਆ, ਤੇ ਉਹਨਾਂ ਲੀਡਰ ਨੂੰ ਜੇ ਅਕਾਲੀ ਲੀਡਰ ਕਰਨਾ ਚਾਹੀਦਾ ਜਿਨ੍ਹਾਂ ਨੇ ਕਰਵਾਇਆ ਜੀ 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 ਜੀ, ਉਹਨਾਂ ਨੂੰ ਵੀ ਕਰਨਾ ਚਾਹੀਦਾ ਸੀਗਾ। ਚਲੋ ਖੈਰ ਉਹ ਇੱਕ ਅਲੱਗ ਮਤਲਬ ਆ ਜੀ। ਉਹ ਜਿਹੜਾ ਬੋਰਡ ਆ ਉਹ ਕੱਲ ਰਾਤ ਉਦਘਾਟਨ ਤੋਂ ਬਾਅਦ SGPC ਵਾਲੇ ਪੁੱਟਣ ਆ ਗਏ। ਅੱਛਾ ਜੀ। ਉਹਦੀ ਅਗਵਾਈ ਕਰ ਰਿਹਾ ਸੀ ਇੱਕ ਐਡੀਸ਼ਨਲ ਮੈਨੇਜਰ ਨੇ, ਇੱਕ ਗੁੰਡਾ ਭਰਤੀ ਕੀਤਾ ਵਾ ਗੁਰਿੰਦਰ ਸਿੰਘ। ਠੀਕ ਹੈ ਜੀ। ਉਹ ਆ ਗਿਆ ਜੀ ਨਾਲ ਫੋਰਸ ਲੈ ਕੇ, ਨਾਲ ਪਹਿਲਾਂ ਥੋੜੇ ਬੰਦੇ ਲੈ ਕੇ ਆਏ, ਮੁੜ ਕੇ ਵਿਰੋਧ ਕੀਤਾ ਉਹਨਾਂ ਦੇ ਟਕਸਾਲ ਵਾਲਿਆਂ ਵੀ ਸੁਬਾਹ ਤੁਸੀਂ ਬਾਬਾ ਜੀ ਨਾਲ ਗੱਲ ਕਰ ਲਈ, ਫਿਰ ਪੁੱਟੋ, ਅਸੀਂ ਪੁੱਟਣ ਨਹੀਂ ਦੇਣਾ ਇਹਨੂੰ। ਹਾਂਜੀ ਠੀਕ ਹੈ ਜੀ। ਉਹ ਮੁੜ ਕੇ ਉੱਥੋਂ ਚਲੇ ਗਿਆ, ਮੁੜ ਕੇ ਹੋਰ ਬੰਦੇ ਲੈ ਕੇ ਆ, ਕਿਰਪਾਨਾਂ ਵਾਲੇ ਲੈ ਕੇ, ਬੰਦੂਕਾਂ ਲੈ ਕੇ, ਪੁੱਟਣਾ। ਫਿਰ ਅਗਲੇ ਪਾਸੋਂ ਜਿਹੜੇ ਸੀ ਲੋਕ ਵੀ ਇਕੱਠੇ ਹੋ ਗਏ। ਹਾਂਜੀ। ਰਾਤ ਦੇ ਟਾਈਮ ਦੇ ਉੱਤੇ ਕਿਰਪਾਨਾਂ ਸੂਤੀਆਂ ਗਈਆਂ, ਬੜੀ ਮੁਸ਼ਕਿਲ ਨਾਲ ਖੂਨ ਖਰਾਬਾ ਹੁੰਦਾ ਬਚਿਆ ਉੱਥੋਂ। ਅੱਛਾ ਜੀ। ਇਹ ਇੱਕ ਬੋਰਡ ਕਰਕੇ, ਜੇ ਤੁਸੀਂ ਬੋਰਡ, ਮੈਂ ਜਦੋਂ ਮੱਕੜ ਨੂੰ ਪੁੱਛਿਆ ਤੇ ਮੱਕੜ ਕਹਿੰਦਾ ਮੈਨੂੰ ਪਤਾ ਹੀ ਨਹੀਂ ਜੀ। ਉਹਨਾਂ ਨੂੰ ਵੈਸੇ ਵੀ ਪਤਾ ਨਹੀਂ ਹੁੰਦਾ। ਮਤਲਬ ਇੱਕ ਮੈਨੇਜਰ ਜਿਹੜਾ ਇੱਕ ਮੈਨੇਜਰ ਐਡੀਸ਼ਨ ਮੈਨੇਜਰ 10 ਮੱਤਾ ਪੜਿਆ ਹੋ ਜੀ 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 ਕਰਨੀ ਉਹਨੂੰ ਨਹੀਂ, ਉਹਦੀ ਹਿੰਮਤ ਕਿੱਦਾਂ ਪੈ ਗਈ ਬੋਰਡ ਪੁੱਟਣ ਦੀ ਜੀ ਜੀ ਜੀ। ਨਾਲੇ ਕੀ ਉਹ ਚੀਜ਼ ਤੋਂ ਵਾਕਫ ਨਹੀਂ ਹੈ ਵੀ ਕਿੰਨਾ ਦੀ ਯਾਦਗਾਰ ਆ, ਜੇ ਉੱਥੇ ਲਿਖਿਆ ਆ। ਬਿਲਕੁਲ ਜੀ ਜੀ। ਇਸ ਕਰਕੇ ਮੈਂ ਚਾਹੁੰਦਾ ਵੀ ਮੱਕੜ ਸਾਹਿਬ ਨੂੰ ਜਿਹੜੀ ਆ ਵੀ ਕੰਮ, ਹੁਣ ਬਾਦਲ ਸਾਹਿਬ ਜੋ ਪੁੱਛਿਆ ਕੱਲ ਸਵਾਲ ਇਹਦੇ ਬਾਰੇ ਚ, ਬਾਦਲ ਸਾਹਿਬ ਮੁੱਕਰ ਗਏ, ਮੈਨੂੰ ਪਤਾ ਹੀ ਨਹੀਂ ਜੀ। ਹਾਂਜੀ, ਇਹ ਇਹਨਾਂ ਦੇ ਜੀ ਪੈਟ ਡਾਇਲੋਗ ਆ ਜੀ। ਇਹਨਾਂ ਨੂੰ ਜਦੋਂ ਵੀ ਕੋਈ ਵੀ ਇਦਾਂ ਦੀ ਗੱਲ ਪੁੱਛੀ ਜਾਂਦੀ, ਕੋਈ ਵੀ ਪੱਤਰਕਾਰ ਪੁੱਛਦਾ ਤਾਂ ਉਹਨਾਂ ਦਾ ਇਹੀ ਹੁੰਦਾ ਜੀ ਮੈਨੂੰ ਪਤਾ ਨਹੀਂ, ਮੈਂ ਤੁਹਾਡੇ ਤੋਂ ਹੀ ਸੁਣ ਰਿਹਾ ਜੀ ਪਹਿਲੀ ਵਾਰੀ। ਹਾਂਜੀ ਹਾਂਜੀ। ਜੇ ਹੋਰ ਤੁਸੀਂ ਨਹੀਂ ਲੱਗਣ ਦੇਣਾ ਤੇ ਬੈਠ ਕੇ ਗੱਲ ਹੋ ਸਕਦੀ ਹੈ, ਸ਼ੱਕ ਪਟਾ ਦਿਓ, ਲੜਨ ਦੀ ਕੀ ਲੋੜ ਹੈਗੀ ਸਵੇਰੇ ਸੀ, ਕੋਈ ਗੱਲ ਨਹੀਂ। ਤੁਸੀਂ ਰਾਤ ਦੇ ਹਨੇਰੇ ਚ ਆਪਣੇ ਕਟਰ ਲੈ ਕੇ ਆਏ ਹੋ, ਆਪਣੇ ਬੰਦੇ ਲੈ ਕੇ ਆਏ ਹੋ, ਇਟ ਇਜ਼ ਵੈਰੀ ਸੈਡ। ਜੀ 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 ਬਿਲਕੁਲ ਬਿਲਕੁਲ। ਸੋ ਇਹੀ ਜਿਹੜਾ ਦੁਖਾਂਤ ਹੈ ਇਸ ਟਾਈਮ ਜਿਹੜੀ ਆ ਜੀ ਸਿੱਖ ਕੌਮ ਦਾ ਆ, ਜਿਹੜੇ ਉਹਨਾਂ ਨੇ ਜਿੱਦਾਂ ਗੁਰਿੰਦਰ ਸਿੰਘ ਵਰਗੇ ਜਿਹੜੇ ਭਰਤੀ ਕੀਤੇ ਆ,
ਉਹਨਾਂ ਨੂੰ ਆਪਣੀਆਂ ਜਿਹੜੀਆਂ ਆ ਸਿੱਖ ਭਾਵਨਾਵਾਂ ਦਾ ਉਹਦਾ ਹੀ ਉਹਨਾਂ ਨੂੰ ਨਾ ਕੋਈ ਫਿਕਰ ਆ, ਨਾ ਉਹਨਾਂ ਨੂੰ ਕੁਝ ਪਤਾ ਹੈ। ਸਿਰਫ ਤੇ ਸਿਰਫ ਉਹ ਜਿਹੜੀ ਕਹਿ ਲਓ ਵੀ ਇੱਕ ਨੌਕਰਸ਼ਾਹੀ ਜਿਹੜੀ ਆ ਉਹ ਆਪਣੀ ਜ਼ਿੰਦਗੀ ਬਤੀਤ ਕਰੀ ਜਾਂਦੇ ਆ। ਉਹਨਾਂ ਨੂੰ ਇਹ ਨਹੀਂ ਪਤਾ ਵੀ ਆਪਣਾ ਜਿਹੜਾ ਇੱਕ ਅਮੀਰ ਸੱਭਿਆਚਾਰ, ਅਮੀਰ ਵਿਰਸਾ ਆ ਉਹ ਕੀ ਹੈਗਾ ਆ, ਜਿਹੜੀ ਆਪਾਂ ਨੂੰ ਦਾਤ ਮਿਲੀ ਆ ਉਹ ਕੀ ਆ। ਅਤੇ ਮੈਂ ਤੁਹਾਨੂੰ ਜਾਣ ਤੋਂ ਪਹਿਲਾਂ ਇਹ ਤੁਹਾਨੂੰ ਜ਼ਰੂਰ ਪੁੱਛਣਾ ਚਾਹੁੰਦਾ ਵੀ ਤੁਸੀਂ ਜਿਹੜੇ ਬਾਹਰ ਵੱਸਦੇ ਜਿਹੜੇ ਸਿੱਖ ਆ, ਸਿੱਖ ਭਾਈਚਾਰੇ, ਕਿਉਂਕਿ ਸ਼ਰਧਾ ਬਹੁਤ ਜ਼ਿਆਦਾ ਆ ਇੱਥੇ ਵੀ ਹਰ ਇੱਕ ਨੂੰ ਹੁੰਦਾ ਆ ਵੀ ਉੱਥੇ ਜਾ ਕੇ ਕੁਛ ਨਾ ਕੁਛ ਚਾਹੇ ਦਾਨ ਕੀਤਾ ਜਾਵੇ, ਦਸਵੰਧ ਦੇ ਵਿੱਚੋਂ ਕੋਈ ਨਾ ਕੋਈ ਹਿੱਸਾ ਪਾਇਆ ਜਾਵੇ। ਉਹਨਾਂ ਸਾਰੇ ਸ਼ਰਧਾਲੂਆਂ ਦੇ ਲਈ ਤੁਹਾਡੇ ਜਿਹੜਾ ਜੀ ਕੀ ਸੁਝਾਅ ਆ, ਕੀ ਤੁਸੀਂ ਕਹਿਣਾ ਚਾਹੋਗੇ ਉਹਨਾਂ ਸਾਰਿਆਂ ਲਈ? ਮੇਰੀ ਉਹਨਾਂ ਸਾਰੇ ਵੀਰਾਂ ਨੂੰ, ਭੈਣਾਂ ਨੂੰ, ਬਜ਼ੁਰਗਾਂ ਨੂੰ ਇੱਕੋ ਹੀ ਬੇਨਤੀ ਆ ਵੀ ਤੁਹਾਡੇ ਕੋਲ ਤੁਹਾਡਾ ਜਿਹੜਾ ਪੈਸਾ ਬਹੁਤ ਕੀਮਤੀ, ਤੁਸੀਂ ਬੜੀ ਮਿਹਨਤ ਨਾਲ ਪੈਸਾ ਕਮਾਇਆ ਵਾ, ਤੁਸੀਂ ਕੋਈ ਠੱਗੀਆਂ ਨਹੀਂ ਮਾਰੀਆਂ, ਤੁਸੀਂ ਕੋਈ ਚੋਰੀ ਨਹੀਂ ਕੀਤੀ। ਆਪਣੇ ਇਸ ਪੈਸੇ ਦਾ ਸਹੀ ਇਸਤੇਮਾਲ ਕਰਨ ਵਾਸਤੇ ਮੇਰੀ ਇੱਕੋ ਹੀ ਅਪੀਲ ਆ ਜੀ, ਸਿੱਖ ਬੱਚਿਆਂ ਵਾਸਤੇ ਵੱਧ ਤੋਂ ਵੱਧ ਤੇ ਵਧੀਆ ਤੁਸੀਂ ਸਕੂਲ ਖੋਲੋ। ਇੱਕ ਤੁਹਾਨੂੰ ਮੈਂ ਛੋਟੀ ਜਿਹੀ ਐਗਜ਼ਾਮਪਲ ਦੇਣ ਲੱਗਾ, ਜੇ ਤੁਹਾਡੇ ਸਿਰ ਨੋਟਿਸ ਹੋਵੇ ਤੇ ਜੀ, ਜਦੋਂ ਕਹਿੰਦੇ ਹਿਟਲਰ ਨੇ ਆਪਣੇ ਜਿਹੜੀ ਸੀ ਹਿਟਲਰ ਸਾਰੇ ਪਾਜ ਮਾਰ ਦਿੱਤੇ, ਜਿਹੜੇ ਹੈਂਡੀਕੈਪ ਸ਼ੋ ਮਾਰ ਦਿੱਤੇ ਜੀ, ਤੇ ਜੂਦੀ ਖਤਮ ਕਰਤੇ ਜੀ। ਯਹੂਦੀਆਂ ਨੇ ਫਿਰ ਸੋਚਿਆ ਵੀ ਜਿਹੜੇ ਬਚੇ ਸੀ ਕਿੱਦਾਂ ਉੱਠਣਾ ਵਾ ਜੀ ਜੀ। ਉਹਨਾਂ ਇੱਕ ਮੀਟਿੰਗ ਕੀਤੀ ਆਪਸ ਵਿੱਚ ਵੀ ਆਪਣੀ ਗਿਣਤੀ ਬੜੀ ਥੋੜੀ ਆ ਜੀ, ਔਰ ਉਹਨਾਂ ਨੇ ਇੱਕੋ ਹੀ ਕਿਹਾ ਸੀਗਾ ਵੀ ਆਪਣੇ ਬੱਚੇ ਭਾਵੇਂ ਮਿਹਨਤ ਕਰੋ, ਮਜ਼ਦੂਰੀ ਕਰੋ, ਜੋ ਮਰਜ਼ੀ ਕਰੇ, ਬੱਚੇ ਵੱਧ ਤੋਂ ਵੱਧ ਪੜਾਓ ਜੀ 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 ਜੀ। ਉਹਨਾਂ ਬੱਚੇ ਪੜਾਏ, ਉਹਨਾਂ ਬੱਚਿਆਂ ਨੇ ਇੱਕ ਜਿਹੜਾ ਰਸਾਇਣ ਸੀ ਪੈਦਾ ਕੀਤਾ ਜਿਹੜਾ ਬਰੂਦ ਚ ਪੈਂਦਾ ਸੀਗਾ, ਉਹ ਰਸਾਇਣ ਪੈਦਾ ਕਰਨ ਤੋਂ ਬਾਅਦ ਬੱਚਿਆਂ ਦੀ ਜਿਹੜੀ ਸੀ ਇੰਨੀ ਕਿ ਚੜ੍ਹਤ ਹੋਈ ਤੇ ਅਮਰੀਕਾ ਨੇ ਕਿਹਾ ਜੀ ਕੰਪੋਜੀਸ਼ਨ ਦੇ ਦਿਓ, ਕਹਿੰਦੇ ਨਹੀਂ ਅਸੀਂ ਨਹੀਂ ਦੇ ਸਕਦੇ ਜੀ ਜੀ। ਦੱਸੋ ਲੈਣਾ ਕੀ, ਅਸੀਂ ਤਾਂ ਬਣਾ ਕੇ ਦੇ ਦਿੰਦੇ ਆ। ਲੇਕਿਨ ਉਹਨਾਂ ਬੱਚਿਆਂ ਨੇ ਮੁੜ ਕੇ ਇੱਕੋ ਗੱਲ ਕੀਤੀ ਵੀ ਸਾਨੂੰ ਸਾਡਾ ਵੱਖਰਾ ਦੇਸ਼ ਦੇ ਤੁਹਾਨੂੰ ਕੰਪੋਜੀਸ਼ਨ ਦੇ ਦਿੰਦੇ ਆ ਜੀ ਜੀ ਜੀ। ਅਮਰੀਕਾ ਨੇ ਉਹਨੂੰ ਇਜ਼ਰਾਈਲ ਦੇਸ਼ ਦਿੱਤਾ ਤੇ ਉਹ ਬੱਚੇ ਪੜ੍ਹ ਕੇ ਇੱਕ ਇਜ਼ਰਾਈਲ ਦੇਸ਼ ਲੈ ਸਕਦੇ, ਸਾਡੇ ਬੱਚੇ ਕੋਈ ਨਹੀਂ ਕਰ ਸਕਦੇ। ਕਿਉਂ ਨਹੀਂ ਕਰ ਸਕਦੇ? ਬਿਲਕੁਲ ਬਿਲਕੁਲ। ਤੇ ਅਸੀਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਵਿੱਦਿਆ ਦੇਈਏ। ਮੇਰੀ ਤੇ ਸਾਰਿਆਂ ਨੂੰ ਵੀਰਾਂ ਨੂੰ ਇਹ ਖਾਸ ਹੈ ਵੀ ਜੇ ਤੁਸੀਂ ਇੱਥੇ ਆਉਣੇ ਹੋ, ਇੱਥੇ ਜਿਹੜੇ ਸਕੂਲ ਖੋਲੋ, ਜੇ ਤੁਸੀਂ ਦਾਨ ਕਰਨਾ ਜਿਵੇਂ ਪਿੰਗਲਵਾੜੇ ਵਰਗੀ ਸੰਸਥਾ ਉੱਥੇ ਕਰੋ। ਤੁਸੀਂ SGPC ਦਾ ਆਪਣਾ ਬਜਟ 8 ਕਰੋੜ ਰੁਪਏ ਦਾ ਹੈਗਾ, 20 ਏਕੜ ਜ਼ਮੀਨ ਹੈਗੀ ਹੈ, ਬੜੇ ਪੈਸੇ ਦੇ ਕੋਲ ਹੈਗੇ, ਵੈਸੇ ਵੀ ਲੋਕ ਆਉਂਦੇ ਆ। ਔਰ ਇਸ ਵੇਲੇ ਤੇ ਜੋ SGPC ਦੇ ਵਿਹਾਰ ਕਰਕੇ ਜਿਹੜਾ ਨਾ, ਮੈਂ ਗੁੱਸਾ ਨਾ ਕਰਨਾ ਮੇਰੀ ਗੱਲ ਦਾ, ਮੈਂ ਕਹਿਣ ਲੱਗਾ ਬੜੀ ਔਖੀ ਗੱਲ ਆ ਜੀ, ਜਿਹੜਾ ਦਰਬਾਰ ਸਾਹਿਬ ਧਾਰਮਿਕ ਆਸਥਾ ਦੇ ਕੇਂਦਰ ਸੀ ਉਹ ਇੱਕ ਟੂਰਿਸਟ ਪਲੇਸ ਬਣਾਤਾ, ਟੂਰਿਸਟ ਪਲੇਸ ਬਣਾਤਾ ਜੀ। ਬਿਲਕੁਲ। ਜਦੋਂ ਦੱਸਣਾ ਨਹੀਂ ਕਿਸੇ ਨੂੰ ਅਸੀਂ ਕੀ ਆ ਕੀ ਨਹੀਂ ਹੈਗਾ ਇੱਥੇ, ਕੀ ਨਹੀਂ ਹੈਗਾ, ਸਿਰਫ ਲੋਕੀ। ਇੱਕ ਛੋਟੀ ਜਿਹੀ ਹੋਰ ਗੱਲ, 2009 ਦੇ ਵਿੱਚ ਜੀ ਇੱਕ ਇੱਥੇ ਸੀਨੇਟ ਹੋਈ ਸੀ ਈਸਾਈਆਂ ਦੀ ਜੀ, ਤੇ ਸਾਡਾ ਫਰਾਂਸ ਦਾ ਪਗੜੀ ਦਾ ਮਸਲਾ ਬੜਾ ਚੱਲਦਾ ਸੀ। ਤੇ ਮੈਂ ਉਸ ਟਾਈਮ ਦੇ ਉੱਤੇ ਉਹਨਾਂ ਨਾਲ ਗੱਲ ਕੀਤੀ, ਮੈਂ ਕਿਹਾ ਤੁਹਾਡੀ ਸੀਨੇਟ ਹੋਈ ਵਰਲਡ ਦੇ ਤੁਹਾਡੇ ਜਿਹੜੇ ਡਿਗਨਿਟੀ 'ਚ ਆ ਰਹੇ ਨੇ ਜੀ, ਤੇ ਸਾਡਾ ਫਰਾਂਸ ਦਾ ਮਸਲਾ ਹੱਲ ਕਰਾਓ ਬਈ। ਹਾਂਜੀ ਹਾਂਜੀ। ਇੱਥੇ ਬਿਸ਼ਪ ਹੈਗੇ ਪ੍ਰਦੀਪ ਕੁਮਾਰ ਸਮੰਤਾ ਨੇ, ਵੈਲ ਐਜੂਕੇਟਡ ਪਰਸਨ, ਉਹਨਾਂ ਕਹਿੰਦੇ ਗੱਲ ਤੁਹਾਡੀ ਠੀਕ ਹੈ ਜੀ ਜੀ। ਉਹਨਾਂ ਨੇ ਮੈਨੂੰ ਇਹ ਗੱਲ ਕਹੀ ਵੀ ਤੁਸੀਂ ਮੱਕੜ ਸਾਹਿਬ ਨਾਲ ਗੱਲ ਕਰ ਲਓ, ਅਸੀਂ ਮਤਾ ਰੱਖਾਂਗੇ ਆਪਣੀ ਸੀਨੇਟ ਦੇ ਵਿੱਚ, ਅਸੀਂ ਪਾਸ ਵੀ ਕਰਾਵਾਂਗੇ ਉਹਨੂੰ ਜੀ, ਤੇ ਤੁਸੀਂ ਜਿਹੜਾ ਉਹਨੂੰ ਕੋਈ ਆਪ ਆ ਜਾਓ, ਆਪ ਆ ਜਾਣ ਜੀ। ਉਹ ਆਪ ਗਏ, ਉਹਨਾਂ ਆਪਣੇ ਮੋਡਰੇਟ ਨਾਲ ਗੱਲ ਕੀ, ਮੋਡਰੇਟ ਦਿੱਲੀ ਗਿਆ ਸੀ, ਮੈਨੂੰ ਕਿਹਾ ਤੇ ਉਹਨੇ ਕਿਹਾ ਬਿਲਕੁਲ ਠੀਕ ਹੈ ਜੀ, ਸਿੱਖਣ ਦਾ ਰਾਈਟ ਇਸ਼ੂ ਆ ਜੀ। ਉਹ ਭਾਜੀ ਜਿਸ ਵੇਲੇ ਉਹਨਾਂ ਨੇ ਗੱਲ ਕੀ, ਮੱਕੜ ਨੂੰ ਕਿਹਾ, ਮੱਕੜ ਨੇ ਕਿਹਾ, ਮੱਕੜ ਕਹਿੰਦਾ ਮੈਂ ਆਪ ਜਾਊਂਗਾ ਜੀ। ਅੱਛਾ ਜੀ। ਜਦੋਂ 8 ਦਿਨ ਰਹਿ ਕੇ ਮੈਂ ਮੱਕੜ ਸਾਹਿਬ ਉਹ ਤੁਹਾਨੂੰ ਯਾਦ ਕਹਿੰਦਾ ਯਾਰ ਮੇਰੇ ਕੋਲ ਜਾਇਆ ਨਹੀਂ ਜਾਣਾ, 77 ਭੇਜ ਦਿਆਂਗੇ। ਅੱਛਾ ਜੀ। ਜਦੋਂ 2 ਦਿਨ ਰਹਿ ਕੇ ਮੈਂ ਕਿਹਾ ਜੀ ਕਿਹੜਾ 77 ਜਾਊਗਾ ਫਿਰ ਉੱਥੇ, ਉਹ ਕਹਿੰਦੇ ਨਹੀਂ 77 ਵੀ ਸਾਰੇ ਬਿਜੀ ਨੇ, ਕੋਈ ਟਾਈਮ ਨਹੀਂ। ਮੈਂ ਕਿਹਾ ਜੀ ਕੀ ਗੱਲ, ਕਹਿੰਦੇ ਚਲੋ ਕੋਈ ਨਹੀਂ ਜਾਂਦਾ, ਪਾਸ ਕਰ ਦੇਣਗੇ ਜੀ, ਆਪੇ ਪਾਸ ਕਰ ਦੇਣਗੇ। ਉਹਨਾਂ ਲੋਕਾਂ ਨੇ ਫਿਰ ਵੀ ਆਪਣੀ ਉਸ ਸੀਨੇਟ ਦੇ ਵਿੱਚ ਸਾਡਾ ਪਗੜੀ ਦਾ ਇਸ਼ੂ ਜਿਹੜਾ ਸੀ ਉਠਾਇਆ ਤੇ ਉੱਥੇ ਮਤਾ ਪਾਸ ਕੀਤਾ ਵੀ ਸਿੱਖਾਂ ਦਾ ਰਾਈਟ ਇਸ਼ੂ ਆ, ਔਰ ਉੱਥੋਂ ਦੀ ਗਵਰਨਮੈਂਟ ਨੂੰ ਜਿਹੜੀ ਸਿੱਖੀ ਪਗੜੀ ਬੰਨ੍ਹਣ ਦੀ ਪ੍ਰਵਾਨਗੀ ਦੇਣੀ ਚਾਹੀਦੀ ਜੀ 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 ਜੀ। ਤੇ ਪਰ ਕਾਪੀ ਅਸੀਂ ਨਹੀਂ ਭੇਜੀ, ਕਾਪੀ ਮੇਰੇ ਕੋਲ ਵੀ ਆਈ। ਠੀਕ ਹੈ ਜੀ ਜੀ। ਮੈਂ ਮੱਕੜ ਸਾਹਿਬ ਨੂੰ ਕਿਹਾ, ਉਹ ਫਿਰ ਇਹਨਾਂ ਦਾ ਜਿਹੜਾ ਹੈਗਾ ਸੀ ਵਰਲਡ ਕਾਉਂਸਲ ਚੈਪਟਰ ਦਾ ਡਾਕਟਰ ਸੈਮੂਅਲ ਕੋਬੀਆ ਅੰਮ੍ਰਿਤਸਰ ਆਇਆ ਹਾਂਜੀ, ਉਹਨੂੰ ਮੈਂ ਸਾਰਾ ਦਰਬਾਰ ਸਾਹਿਬ ਵਿਖਾਇਆ, ਦੱਸਿਆ ਉਹਨੂੰ ਕਿਵੇਂ ਕੀ ਹੋਇਆ ਸਾਰਾ, ਉਹ ਬੜਾ ਖੁਸ਼, ਬੜਾ ਪ੍ਰਭਾਵਿਤ ਹੋਇਆ ਵੇਖ ਕੇ ਵੀ ਯਾਰ ਵਰਲਡ ਦੇ ਵਿੱਚ ਮੈਂ ਪਹਿਲੀ ਚੀਜ਼ ਵੇਖੀ ਇਹੋ ਜਿਹੀ ਤੁਸੀਂ ਦੱਸ ਰਹੇ ਤੁਸੀਂ ਮੈਨੂੰ ਜੀ ਜੀ ਜੀ। ਤੇ ਮੈਂ ਉਹਦੇ ਜਦੋਂ ਗੱਲ ਕੀਤੀ ਇਸ਼ੂ ਦੀ, ਉਹ ਮੈਨੂੰ ਕਹਿੰਦਾ ਜੀ ਇੱਥੇ ਹੈਗੇ ਕੈਥੋਲਿਸਟ, ਉੱਥੇ ਗਵਰਨਮੈਂਟ ਅਸੀਂ ਹੈਗੇ ਪ੍ਰੋਟੈਸਟ, ਗਵਰਨਮੈਂਟ ਹੈਗੀ ਕੈਥੋਲਿਸਟ ਦੀ। ਅੱਛਾ ਜੀ। ਜੇ ਕਿਤੇ ਉੱਥੇ ਪ੍ਰੋਟੈਸਟ ਦੀ ਹੁੰਦੀ ਤੇ ਮੇਰਾ ਆਰਡਰ ਚੱਲਣਾ ਸੀ ਉੱਥੇ, ਹੁਣ ਮੈਂ ਆਰਡਰ ਨਹੀਂ ਕਰ ਸਕਦਾ, ਮੈਂ ਤੁਹਾਡਾ ਕਨਵਿੰਸ ਕਰ ਸਕਦਾ ਵੀ ਰਾਈਟ ਇਸ਼ੂ ਹੈਗਾ, ਤੁਸੀਂ ਏਦਾਂ ਕਰੋ, ਜੋ ਵੀ ਹੁਣ ਤੱਕ ਕਾਰਸਪੋਂਡ ਕੀਤਾ ਤੁਸੀਂ ਉਹ ਗਵਰਨਮੈਂਟ ਨਾਲ ਕੀਤਾ, ਉਸ ਐਮਬੈਸੀ ਨਾਲ ਕੀਤਾ, ਇੰਡੀਆ ਗਵਰਨਮੈਂਟ ਨਾਲ ਕੀਤਾ, ਮੇਰੀ ਮੇਲ ਤੇ ਪਾ ਦਿਓ, ਆਈ ਵਿਲ ਟੇਕ ਐਕਸ਼ਨ ਜੀ ਜੀ ਜੀ। ਤੇ ਮੈਂ 5 ਮੱਕੜ ਸਾਹਿਬ ਨੂੰ ਕਿਹਾ ਪਾ ਦੇਣ ਜੀ, ਪਾ ਦੇਣੇ। ਆਖਰ ਤੇ ਮੱਕੜ ਸਾਹਿਬ ਦੇ ਮੂੰਹ ਪਤਾ ਕੀ ਨਿਕਲਿਆ ਜੀ ਜੀ, ਉਹ ਯਾਰ ਹੁੰਦਾ ਤਾਂ ਕੁਛ ਨਹੀਂ, ਕੀ ਲੋੜ ਪਾਉਣ ਦੀ ਆਪਾਂ ਨੂੰ ਜੀ ਜੀ। ਮੈਂ ਕਿਹਾ ਜੀ ਜੇ ਆਪਾਂ ਨੂੰ ਫਾਇਦਾ ਨਹੀਂ ਨੁਕਸਾਨ ਵੀ ਕੀ ਹੁੰਦਾ। ਹਾਂਜੀ।
ਦੱਸੋ ਕੀ ਕਰਾਂਗੇ ਆਪਾਂ ਸਾਡੇ ਜਿਵੇਂ ਇਹ ਕਹਿਣ ਨੂੰ ਸਾਡੇ ਜੀ ਇਹ ਬਿਲਕੁਲ ਸਰਮੌਰ ਲੀਡਰ ਆ, ਪੰਥਕ ਲੀਡਰ ਆ, ਇਹਨਾਂ ਦੇ ਕੋਲੋਂ ਇਹ ਚੀਜ਼ਾਂ ਇਹ ਮੂੰਹ ਦੇ ਵਿੱਚੋਂ ਜਿਹੜਾ ਜੀ ਸੁਣਨ ਨੂੰ ਮਿਲ ਰਿਹਾ ਆ। ਜੀ 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 ਇੱਕ ਤੁਹਾਨੂੰ ਆਰਟੀਕਲ ਤੁਹਾਡੀ ਮੈਂ ਆਪਣੀ ਮੇਲ ਤੇ ਦੇ ਦਿਓ, ਮੇਲ ਪਾਉਂਗਾ ਜੀ ਜੀ। ਮੇਰਾ ਆਰਟੀਕਲ ਪਿੱਛੇ ਛਪਿਆ ਸੀ 2-3 ਦਿਨ ਪਹਿਲਾਂ ਛਪਿਆ ਸੀ ਵੀ ਜਿਹੜਾ ਸਾਡਾ ਹੈਗਾ ਨਾ ਆਪਣਾ ਦਵਿੰਦਰਪਾਲ ਸਿੰਘ ਭੁੱਲਰ, ਹਾਂਜੀ, ਉਹ ਅਪਰਾਧੀ ਨਹੀਂ ਨਿਰਦੋਸ਼ ਆ। ਜੀ ਜੀ ਜੀ। ਵੇਖੋ ਦੋ ਗੱਲਾਂ ਰਹਿੰਦੀਆਂ, ਦੋ ਜੀ, ਜਿਹੜੀ ਮਾਫੀ ਮੰਗਦਾ ਵਾ ਅਪਰਾਧੀ ਮੰਗਦਾ ਵਾ ਜੀ, ਤੇ ਰਹਿਮ ਦੀ ਜਿਹੜੀ ਅਪੀਲ ਉਹ ਮਜ਼ਲੂਮ ਕਰਦਾ ਵਾ। ਜੀ ਜੀ ਜੀ। ਸਾਡੇ ਸਿੱਖ ਇਤਿਹਾਸ ਦੇ ਵਿੱਚ ਕਦੀ ਵੀ ਕਿਸੇ ਨੇ ਜਿਹਨੇ ਕੋਈ ਕਾਰਵਾਈ ਕੀਤੀ, ਬਿਸ਼ੱਕ ਬਦਰਾਜੋ ਨਾਲ ਲੈ ਲਓ, ਬਿਸ਼ੱਕ ਸੁੱਖਾ ਜਿੰਦਾ ਲੈ ਲਓ, ਬਿਸ਼ੱਕ ਸਰਪੰਚ ਸਿੰਘ ਬੈਂਸ ਨੂੰ, ਭਾਈ ਰਣਜੀਤ ਸਿੰਘ ਦਾ ਕੋਈ ਜਿੰਦਾ ਮਸਲਾ ਲੱਗੀ ਹੈ। ਜੀ ਜੀ ਜੀ। ਜਦੋਂ ਇਹਨਾਂ ਨੂੰ ਰਹਿਮ ਦੀ ਅਪੀਲ ਵਾਸਤੇ ਕਿਹਾ ਸੀ ਤੇ ਇਹਨਾਂ ਨੇ ਉੱਥੇ ਕਹਿ ਦਿੱਤਾ ਸੀ ਮੈਂ ਰਹਿਮ ਦੀ ਅਪੀਲ ਲਿਖੂੰ, ਫਾਂਸੀ ਲੱਗਣਾ ਪਸੰਦ ਕਰੂੰਗਾ। ਜੀ ਜੀ ਜੀ। ਮੇਰਾ ਕਹਿਣ ਤੋਂ ਭਾਵ ਜੋ ਲੀਡਰ ਸਾਡੇ ਕੋਈ ਆਪਣੇ ਇੰਡੀਵਿਜੂਅਲ ਤੌਰ ਤੇ ਕਰਦਾ ਵੱਖਰੀ ਗੱਲ, ਜੋ ਲੀਡਰ ਸਾਡੇ ਅਕਾਲੀ ਦਲ ਜਾ ਕੇ ਜਾਂ ਸਾਡੀ ਐਸਜੀਪੀਸੀ ਜਾ ਕੇ ਜਾਂ ਦਿੱਲੀ ਕਮੇਟੀ ਜਾ ਕੇ ਕਹਿੰਦੀ ਆ ਇੱਥੇ ਰਹਿਮ ਕਰੋ ਜੀ, ਇਹਦਾ ਮਤਲਬ ਉਹ ਬਰਾਤੀ ਅਸੀਂ ਬਣਾਤਾ, ਇਹਨੂੰ ਮਾਫੀ ਦੇ ਦਿਓ ਜੀ। ਕਿਉਂ ਜਿਹੜਾ ਮਾਫੀ ਅਪਰਾਧੀ ਮੰਗਦਾ ਸੀ ਕਹਿੰਦੇ ਉਹ ਬੇਕਸੂਰ ਆ, ਇਹਨੂੰ ਛੱਡੋ, ਇਹਨੂੰ ਛੱਡੋ। ਜੀ ਜੀ ਜੀ। ਪਰ ਨਿਰਦੋਸ਼ ਆ, ਇੱਕ ਜੱਜ ਨੇ ਕਿਹਾ ਬਿਲਕੁਲ ਨਿਰਦੋਸ਼ ਹੈ, ਫਾਂਸੀ ਲਾਉਂਦੇ ਤੁਸੀਂ ਜੀ, ਕਿਉਂ ਲਾ ਰਹੇ ਹੋ ਜੀ? ਬਿਲਕੁਲ ਬਿਲਕੁਲ ਜੀ। ਉਹ ਆਰਟੀਕਲ ਲਿਖਿਆ ਸੀ ਉੱਤੇ, ਮੈਨੂੰ ਮੇਰੇ ਟੈਲੀਫੋਨ ਆਇਆ ਸੀ ਮੁੜ ਕੇ ਵੀ ਤੁਹਾਡਾ ਆਰਟੀਕਲ ਵਧੀਆ। ਮੈਂ ਕਿਹਾ ਜੀ ਮੈਂ ਤੇ ਜਿੰਨੀ ਜੋਗਾ ਹੈਗਾ ਆਪਣੀ ਸਮਰੱਥਾ ਕੁਝ ਕਰਦੇ ਰਹੀਦਾ ਵਾ ਜੀ, ਲੇਕਿਨ ਮੈਂ ਇਹ ਗੱਲ ਚਾਹੁੰਦਾ ਵੀ ਸਾਡੇ ਲੀਡਰ ਨੂੰ ਜਦੋਂ ਵੀ ਕੋਈ ਗੱਲ ਕਰਦੇ ਬਕਾਇਦਾ ਤੌਰ ਤੇ ਕਿ ਸਰਬ ਪਾਰਟੀ ਦੀ ਮੀਟਿੰਗ ਬੁਲਾ ਕੇ ਫਿਰ ਗੱਲ ਕਰਨੀ ਚਾਹੀਦੀ ਵੀ ਕੀ ਕਰਨਾ ਚਾਹੀਦਾ। ਜੀ ਜੀ ਜੀ। ਸੋ ਆਪਣੇ ਨਿੱਜੀ ਫੈਸਲੇ ਨਹੀਂ ਥੋਪਣੇ ਚਾਹੀਦੇ ਜੀ। ਨਿੱਜੀ ਪੈਸੇ ਤੋਂ ਮੇਰਾ ਇਹ ਵੀ ਬਿਲਕੁਲ ਨਿਰਦੋਸ਼ ਟੋਟਲੀ, ਸਾਨੂੰ ਇਹ ਹਿਮਸ਼ਨ ਨਹੀਂ ਚਾਹੀਦੀ ਵੀ ਨਿਰਦੋਸ਼ ਨੂੰ ਤੈਨੂੰ ਛੱਡੋ, ਨਿਰਦੋਸ਼ ਨੂੰ। ਕੱਲ ਨੂੰ ਮਾਫੀ ਦੀ ਗੱਲ ਹੁੰਦੀ ਹੈ, ਮਾਫੀ ਦਿੱਤੀ ਗਈ ਤੇ ਤੁਹਾਡਾ ਡਾਇਰੈਕਟਰ, ਤੁਹਾਡਾ ਸੱਜਣ ਕੁਮਾਰ, ਤੁਹਾਡਾ ਜਿਹੜਾ ਉਹ ਕਿਸ਼ੋਰੀ ਲਾਲ ਚਟਕਈ, ਤੁਹਾਡਾ ਉਹ ਜਿਹੜੇ ਕਮਲ ਸ਼ਰਮਾ, ਸਾਰੇ ਮਾਫੀ ਦੇ ਹੱਕਦਾਰ ਬਣ ਜਾਣ। ਜੀ 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 ਜੀ। ਅਸੀਂ ਨਿਰਦੋਸ਼ ਦੀ ਗੱਲ ਕਰੀ ਜਾ ਕੇ ਉੱਥੇ ਨਿਰਦੋਸ਼। ਸੋ ਬਹੁਤ ਬਹੁਤ ਮਿਹਰਬਾਨੀ ਜਸਬੀਰ ਸਿੰਘ ਪੱਟੀ ਜੀ, ਤੁਸੀਂ ਸਾਡੇ ਨਾਲ ਜੁੜੇ ਇਸ ਜਿਹੜੇ ਆ ਜੀ ਸਕੈਂਡਲ ਦੇ ਬਾਰੇ, ਜਿਹੜੀ ਆ ਚੰਦੋਵਾ ਸਕੈਂਡਲ ਦੇ ਬਾਰੇ ਤੇ ਹੋਰ ਜਿਹੜੀਆਂ ਉੱਥੇ ਚੱਲ ਰਹੀਆਂ ਗੱਲਬਾਤ ਜਿਹੜੀ ਆ ਉੱਥੇ ਉਹਦੇ ਬਾਰੇ ਤੁਸੀਂ ਦੱਸਿਆ। ਇਹਦੇ ਲਈ ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦੀ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਜੀ ਜ਼ਰੂਰ ਆਪਾਂ ਫਿਰ ਤੁਹਾਡੇ ਨਾਲ ਗੱਲਬਾਤ ਕਰਾਂਗੇ, ਜਦ ਵੀ ਕੋਈ ਵੀ ਇੱਦਾਂ ਦਾ ਪੰਥਕ ਮਸਲਾ ਹੋਇਆ ਤਾਂ ਜ਼ਰੂਰ ਤੁਹਾਡੇ ਨਾਲ ਆਪਾਂ ਗੱਲਬਾਤ ਕਰਾਂਗੇ। ਬਹੁਤ ਬਹੁਤ ਧੰਨਵਾਦ। ਤੁਸੀਂ ਪੰਜਾਬੀ ਰੇਡੀਓ ਯੂਐਸਏ ਤੁਸੀਂ ਮੇਲ ਆਪਣੀ ਮੇਰੀ ਮੇਲ ਤੇ SMS ਕਰ ਦਿਓ ਜੀ, ਮੈਂ ਤੁਹਾਨੂੰ ਮੇਲ ਕਰ ਦਿਆ ਕਰੂੰਗਾ ਜੀ। ਜ਼ਰੂਰ ਜੀ ਜ਼ਰੂਰ। ਸੋ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਜਸਬੀਰ ਸਿੰਘ ਪੱਟੀ ਜੀ, ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ। ਜਥੇਦਾਰ ਰਣਜੀਤ ਸਿੰਘ ਹੁਣਾਂ ਦੇ ਨਾਲ ਆਪਾਂ ਗੱਲਬਾਤ ਕੀਤੀ, ਜਿਹੜਾ ਕਿ ਇਸ ਟਾਈਮ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਜਿਹੜੇ ਜੀ ਉੱਥੇ ਜਿਹੜੇ ਕੁਛ ਕੁ ਬੈਠੇ ਜਿਹੜੇ ਮੁਲਾਜ਼ਮਾਂ ਵੱਲੋਂ ਕੀਤੇ ਜਾ ਰਹੀਆਂ ਜਿਹੜੀਆਂ ਧਾਂਦਲੀਆਂ, ਜਿੱਦਾਂ ਕਹਿ ਲਓ ਵੀ ਚੰਦੋਆ ਸਾਹਿਬ ਦੇ ਨਾਲ ਜਿਹੜੇ ਉਹ ਕੀਤਾ ਜਾ ਰਿਹਾ, ਉੱਥੇ ਜੋ ਸਕੈਂਡਲ ਉੱਥੇ ਚੱਲ ਰਿਹਾ ਉਹਦੇ ਉੱਤੇ ਜਾਣਕਾਰੀ ਦੇ ਰਹੇ ਸੀ। ਹੋਰ ਜਿਹੜੀਆਂ ਬਹੁਤ ਸਾਰੀਆਂ ਇਹਨਾਂ ਨੇ ਜਾਣਕਾਰੀਆਂ ਇਸ ਗੱਲਬਾਤ ਦੇ ਦੌਰਾਨ ਸਾਨੂੰ ਜਿਹੜੀਆਂ ਜੀ ਇਹਨਾਂ ਨੇ ਦੱਸੀਆਂ। ਸੋ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜਿਨ੍ਹਾਂ ਨੇ ਸੁਣਿਆ ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਜਿਨ੍ਹਾਂ ਨੇ ਕਾਲ ਕਰਕੇ ਜਿਹੜੇ ਆਪਣੇ ਸਵਾਲ ਜਾਂ ਆਪਣੇ ਜਿਹੜੀ ਉੱਥੇ ਦੀ ਜਿਹੜੀ ਹੱਡ ਬੀਤੀ ਆ ਉਹ ਤੁਸੀਂ ਉਹਨਾਂ ਨੇ ਜਿਹੜੀ ਸੁਣਾਈ, ਉਹਨਾਂ ਸਾਰਿਆਂ ਦਾ ਧੰਨਵਾਦ। ਆਉਣ ਵਾਲੇ ਸਮੇਂ ਦੇ ਵਿੱਚ ਜਦ ਵੀ ਕੋਈ ਵੀ ਇੱਦਾਂ ਦਾ ਕੋਈ ਵੀ ਪੰਥਕ ਮਸਲਾ ਹੋਵੇਗਾ ਤਾਂ ਅਸੀਂ ਜ਼ਰੂਰ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਵੱਲੋਂ ਅਸੀਂ ਜਿਹੜਾ ਜੀ ਤੁਹਾਡੇ ਸਾਹਮਣੇ ਉਹ ਜਿਹੜਾ ਜੀ ਉਸ ਨੂੰ ਜਲਦ ਤੋਂ ਜਲਦ ਜਿਹੜਾ ਜੀ ਉਹ ਪੇਸ਼ ਕਰਨ ਦੀ ਜਿਹੜਾ ਜੀ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ। ਇੱਦਾਂ ਹੀ ਕੋਸ਼ਿਸ਼ ਕਰਦੇ ਰਵਾਂਗੇ। ਸੋ ਇੱਥੇ ਹੀ ਹੁਣ ਮੈਨੂੰ ਇਜਾਜ਼ਤ ਦਿਓ। ਤੁਹਾਨੂੰ ਸਾਰਿਆਂ ਨੂੰ ਹੀ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।